ਅੱਲਾ ਤੇਰੀ ਸ਼ਾਨ। ਉਹ ਤੇਲ ਲਿਆਓ। ਨਵੇਂ ਚੂਚੇ ਆ ਗਏ ਆਪਣੇ। ਆ ਜਿਹੜੇ ਆ ਦੋ ਘੋੜੀ ਆਈ ਨਾ ਮੀਟ ਵਾਸਤੇ ਤੇ ਐਂਬਰ ਰਾਣੀ ਨੂੰ ਤਲਖੀ ਲੱਗ ਗਈ ਸੀ। ਉਹ ਇੱਕ ਦੋ ਬੰਦੇ ਸ਼ਿਕਾਰੀ ਸੀ ਡੈਫੀਨੇਟਲੀ, ਨਾਲ ਜਮੀਲ ਭਾਈ ਆਏ, ਕਹਿੰਦੇ ਯਾਰ ਘੋੜਾ ਲਾ ਕੇ ਕਰੋ। ਚੈੱਕ ਕੀਤਾ ਤੇ ਐਂਬਰ ਰਾਣੀ ਅੱਲਾ ਦੀ ਸਪੁਰਦ ਸੀ ਪਹਿਲਾਂ ਹੀ। ਆ ਇੱਧਰ ਰੱਖ ਦੋ ਨਾ ਸਾਈਡ ਤੇ, ਬਾਅਦ ਦੇ ਵਿੱਚ ਫਿਰ ਕੰਮ ਆ ਜੂ ਇੱਥੋਂ। ਓਏ ਇੱਥੇ ਨਾ ਉੱਤੇ ਸੈਮ ਪਲੇਟ ਚ ਪਾ ਦੇ ਯਾਰ। ਜੋਰ ਦੇ ਪਿਛਲੇ ਦਾ ਲੱਗਦਾ ਉਹ ਢੱਗਾ ਬਣਿਆ। ਇਸ ਵਾਰੀ ਜਾਣ ਵਾਲਾ ਚਾਂਸ ਮੁੱਕ ਗਿਆ ਵਾ। ਇਹਦਾ ਬਣ ਰਿਹਾ ਜੀ ਇੱਥੇ ਘਰ। ਆਪਾਂ ਵਸੀਮ ਨੂੰ ਘਰ ਬਣਾ ਕੇ ਦੇ ਰਹੇ ਹਾਂ ਤੇ ਖੈਰ ਛੇਤੀ ਇਸੇ ਮਹੀਨੇ ਦੇ ਅੰਦਰ ਅੰਦਰ ਹੀ। ਭੱਜਾ ਵੇਖ ਟੌਰ ਜਵਾਨ ਦੀ ਆ। ਇਹ ਮਾਸ਼ਾਅੱਲਾ ਜਿਵੇਂ ਤੁਹਾਡੇ ਸਿਰ ਤੇ ਵਾਲ ਹੈ ਨਹੀਂ, ਇਹਨਾਂ ਦਾ ਮੂੰਹ ਬਹੁਤ ਲੰਮਾ ਮਾਈ ਗੋਡ। ਤੇ ਬਹੁਤ ਸਾਡੇ ਸੋਹਣੇ ਪਿਆਰੇ ਦੋਸਤ ਨੇ, ਪਰ ਮੂੰਹ ਇਹਨਾਂ ਦਾ ਬਹੁਤ ਲੰਮਾ ਯਾਰ ਭਾਈਜਾਨ ਸੋਹਣਾ ਆਖ ਕੇ ਤੁਸੀਂ ਜਿਹੜਾ ਮਤਲਬ ਮੈਂ ਆਉਂਗਾ ਫਿਰ ਬਣੇਗੀ। ਤੂੰ ਆਪਣੀ ਵੀ ਟੀਮ ਲਿਆਈ ਨਾ ਫਿਰ। ਉਹ ਮੇਰੀ ਕਿਹੜੀ ਟੀਮ ਆ? ਮੇਰੀ ਟੀਮ ਚ ਕੱਲ ਨਹੀਂ ਧੜ ਕੇ ਮੁੱਕਦਾ ਗੱਲਾਂ ਦੀ ਗਲਾਲੜ। ਉਹਨੇ ਬੂਹਾ ਢੋਇਆ ਤੇ ਦਿਲ ਰੱਖ ਆਇਆ ਕੰਧ ਤੇ। ਮੈਂ ਮੈਂ ਲਾਵਾਂ ਥੋੜਾ ਜਿਹਾ ਸ਼ਹਿਜ਼ਾਦ ਗੰਦ ਤੇ ਮੈਂ। अस्सलाम वालेकुम जी, की हाल चाल आ? उम्मीद करते हैं वधिया होवोगे। वेलकम है जी तुहाडे अपने डेरे वाले दे व्लॉग च। ते अज दा व्लॉग करते हैं स्टार्ट ते दिखाने तुहानूं अपनी रूटीन कि अपना दिन किहो जिहा गुजरदा ते आपां की करदे हां। व्लॉग देखियो पूरा, इंशाल्लाह तुहानूं अच्छा लगूगा, तुहानूं आऊगा मज़ा। ते लो जी चांद खड़ोता इत्थे पट्ठे खाधी जांदा वा। रात ने थोड़े जे पट्ठे घट खाधे आ, छड्ड दित्ते आ क्योंकि कल मीट होया सी। डैट्स आई थिंक हो सकदा है कि थोड़े बहुते पट्ठे छड्ड गया होवे। इधर आ गया सैम सुना की हाल आ? ਡਾਲਰ ਸਾਹਿਬ ਵੀ ਭੱਜਿਆ ਮਗਰ ਹੀ। ਇਹ ਬਾਡੀਗਾਰਡ ਆਪਣਾ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਇਹ ਬਾਡੀਗਾਰਡ ਦਾ ਕੰਮ ਆ ਸਿਰਫ ਨਾਲ ਰਹਿਣਾ। ਇਹ ਪਹਿਲੇ ਛੱਡ ਦਿੱਤੀ ਉਹਨੇ। ਮੈਂ ਕਿਹਾ ਸਭ ਤੋਂ ਪਹਿਲਾਂ ਤਾਂ ਆਪਾਂ ਛੱਡੀ ਇਹਨਾਂ ਨੂੰ, ਫਿਰ ਦਈਏ ਤੁਹਾਨੂੰ 2-4 ਅਪਡੇਟਾਂ ਵੀ ਹੋਇਆ ਕੀ ਆ ਤੇ ਹੋਣਾ ਕੀ ਆ। ਇਹਦੇ ਵਿੱਚ ਹੈ ਵਾ ਛੱਡ ਕੇ ਨਹੀਂ ਛੱਡਿਆ? ਛੱਡ ਤੇ ਸਾਰੇ ਨਹੀਂ। ਬੈਠੀ ਆ ਇੱਕ ਰਾਣੋ ਬੈਠੀ ਹਲੇ ਆ ਕਾਲੀ ਤੋਂ ਬੈਠੀ ਆ ਤੇ ਆਂਡੇ ਦੇ ਥੱਲੇ ਆ, ਹਲੇ ਕਨਫਰਮੇਸ਼ਨ ਨਹੀਂ ਹੈਗੀ। ਚਲ ਆਉਣ ਦੇ ਇਹਨੂੰ ਵੀ ਛੱਡ ਦੇ, ਜਾਣ ਦੇ। ਨਾ ਕੁਛ ਵੀ ਨਹੀਂ ਹੋਏਗਾ, ਹੌਸਲਾ ਰੱਖ। ਡਾਲਰ ਲਾਇਆ ਲੈ ਇਹਨੂੰ ਵੀ। ਓਏ ਆ ਆਦਤ ਮਾੜੀ ਆ। ਨਹੀਂ ਛੋਟੀ ਨਹੀਂ ਮਾਰਨੀ। ਹਟ ਜਾ। ਉਹ ਛੱਡ ਦਿੱਤੇ ਆ ਛੱਡਣੇ ਆ। ਨਹੀਂ ਉੱਡਣ ਦਾ ਕਿੰਨੇ ਉੱਡਦੇ ਆ? 4 ਸਿਰ ਚੜ ਕੇ ਛੱਡ ਦਿੱਤੇ ਆ। ਆਮਰੀ ਛੱਡ ਗਿਆ। ਹਾਂ ਬਹੁਤ ਅੱਛੇ। ਉਹਨੂੰ ਐਸਾ ਠਰਕਾ ਨਾ ਕਬੂਤਰ ਛੱਡਣ ਦਾ। ਉਹ ਤੇ ਕਹਿੰਦਾ ਵੀ ਕਬੂਤਰ ਉੜਦੇ ਰਹਿਣ ਤੇ ਜਿਹੜੀ ਮੇਰੀ ਧੌਣ ਆ ਉਹ ਬਿਲਕੁਲ ਇੱਥੇ ਰਵੇ। ਚਲੋ ਜੀ ਅਪਡੇਟ ਤੁਹਾਨੂੰ ਇੱਕ ਹੋਰ ਦੇਣ ਲੱਗੇ ਆ, ਇੱਕ ਨਹੀਂ ਬਲਕਿ 2 ਦੇਣ ਲੱਗੇ ਆ। ਪਹਿਲੀ ਅਪਡੇਟ ਤਾਂ ਨਾ ਤੁਸੀਂ ਵੇਖ ਲਓ ਵਲੌਗ ਸ਼ੁਰੂ ਹੁੰਦੇ ਆਂ। ਤੇਲ ਲਿਆ ਤੇਲ। ਅੱਲਾ ਤੇਰੀ ਸ਼ਾਨ। ਉਹ ਤੇਲ ਲਿਆਓ ਤੇ ਪਹਿਲਾਂ ਚਵਾਓ। ਤੇਲ ਖੁੱਡੇ ਤੇ ਪਾਉਣਾ ਉਸਤਾਦ ਜੀ ਕਿ ਕਿੱਥੇ ਪਾਉਣਾ ਦੱਸੋ ਇਹਦਾ ਕੀ? ਖੁੱਡੇ ਤੇ ਪਾਈਏ। ਅੱਛਾ ਆਪ ਤੇ ਆਇਆ ਹੀ ਆਇਆ, ਨਾਲ ਖੁੱਡਾ ਬਹੁਤ ਜ਼ਰੂਰੀ ਹੈ ਵਸੀਮ? ਹੈ ਸ਼ੌਕ ਰੱਖਿਆ ਹੋਇਆ ਕੰਮ ਇੱਥੇ ਕਰਨਾ ਤੇ ਸ਼ੌਕ ਮੇਰਾ ਉੱਥੇ ਹੋਵੇ। ਇਹ ਤੇ ਹਲੇ ਮੈਂ ਗੱਲ ਕੀਤੀ ਨਹੀਂ ਵੀ ਤੂੰ ਇੱਥੇ ਕੰਮ ਕਰਨਾ ਹੈ। ਆਪੇ ਕਰਤੀ ਨਾ ਇਹ ਤੂੰ ਆਪੇ ਕਰਤੀ ਆ। ਮੈਨੂੰ ਹੁਣ ਆ ਜੀ ਕਹਿੰਦੇ ਫਿਰ ਕੰਮ ਲਓ ਜੀ ਮਾਸ਼ਾਅੱਲਾ ਅਪਡੇਟ ਇਹ ਆ, ਵਸੀਮ ਆ ਗਿਆ ਕੰਮ ਤੇ। ਤੁਹਾਨੂੰ ਪਤਾ ਆਮਰੀ ਨਾਲ ਸੀ ਆਪਣੀ 2 ਮਹੀਨਿਆਂ ਦੀ ਗੱਲ। 13 ਤਰੀਕ ਨੂੰ 2 ਮਹੀਨੇ ਹੋ ਗਏ ਉਹ ਚਲਾ ਗਿਆ। ਉਹਨੇ ਮਤਲਬ ਚਲਾ ਕਿੱਥੇ ਗਿਆ? ਇੱਥੇ ਹੀ ਆ। ਉਹਨੇ ਡਾਉਣੇ ਅਸਲ 'ਚ 2 ਮਹੀਨੇ ਕਬੂਤਰ। ਠੀਕ ਆ। ਉਹਨੇ ਕਿਹਾ ਜੀ ਮੈਂ ਕਬੂਤਰ ਡਾਉਣੇ ਆ, ਮੈਨੂੰ ਕਬੂਤਰਾਂ ਦਾ ਟਾਈਮ ਨਹੀਂ ਮਿਲਦਾ ਪਿਆ। ਉਹ ਕਬੂਤਰਾਂ ਦੀਆਂ ਸੈਮ ਕੀ ਸੀ? ਸੰਗਲੀਆਂ ਕੀ ਆ? ਉਹ 14 ਅਗਸਤ ਆ। 14 ਅਗਸਤ ਆ। ਅਗਸਤ ਸੋਨੇ ਦੀਆਂ ਕੜੀਆਂ, ਇੱਕ ਵੱਡਾ ਵਰਲਡ ਕੱਪ ਤੇ 3000 ਮੋਢੇ। ਅੱਛਾ ਉਹ ਉਹਨੇ ਫਿਰ ਡਾਉਣਾ ਹੈ। ਹਾਂ ਤੇ ਉਹਨੂੰ ਮੈਂ ਜਾਣੇ ਇਹਨੂੰ ਕਹਿਤਾ ਵੀ ਅਸੀਂ ਡਾਉਣੀ ਆ ਤੇ ਅਸੀਂ ਜਿੱਤਣੀ ਆ। ਤੂੰ ਕਹਿਤਾ? ਹਾਂ ਅੱਛਾ ਉਹ ਕਈ ਖੜਾ ਨਾ ਇਹ ਤੂੰ ਚੰਗੇ ਲਿਆਇਓ ਫਿਰ ਚੰਗੇ ਲਿਆਇਓ। ਬਾਕੀ ਗੱਲਾਂ ਹੋਣਗੀਆਂ ਬਾਅਦ ਚ, ਪਹਿਲਾਂ ਇੱਥੇ ਸਮਾਨ ਕੱਢੋ ਜ਼ਰਾ ਬਾਹਰ। ਵਾਹ ਜੀ ਵਾਹ ਕਿਆ ਬਾਤਾਂ। ਉਹ ਦੇ ਵਿੱਚ ਛੱਡ ਦੇ। ਬੜਾ ਕੁੱਕੜ ਆਇਆ ਯਾਰ। ਇਹਦੀਆਂ ਤੇ ਹੈਗੀਆਂ ਵਾ ਕੀ ਉਹਨੂੰ ਕਹਿੰਦੇ ਆ? ਬੜੀਆਂ ਮਸਾਲਾ ਨੇ ਹੈ ਖਾਰਾਂ ਵੀ ਚੰਗੀਆਂ ਇਹਦੀਆਂ ਤੇ ਯਾਰ। ਅੱਛਾ ਇਹਦੇ ਛਿੱਤਰ ਮਾਰੇ ਤੇ ਛੋਟੀ ਮਾਰ ਜਲਦੀ ਓਏ। ਅੱਛਾ ਪੈਂਦੀ ਵਸੀਮ ਨੂੰ ਸਹੀ ਹੈ। ਹਾਂ ਆਪਣੀ ਇਹ। ਬੱਚੇ ਵੀ ਸਿਲੈਕਟ ਕਰ ਫੌਰੀ। ਹੁਣੇ ਰੱਖ ਲਾ
ਇੱਥੇ ਹੀ ਆ ਸਾਰੇ ਹੀ ਲੈ ਲਾ ਹੈ ਐਵੇਂ ਸੀ ਵਸੀਮ ਸਾਰੇ ਹੀ ਇਹਨੂੰ ਦੇ ਦੇ ਅੱਗੇ ਹੋਇਆ ਸਾਡੇ ਨਾਲ ਧੋਖਾ ਹਾਂ ਸਾਨੂੰ ਦਿੱਤਾ ਸੀ ਮੁਰਗਾ ਮਾੜਾ ਹਾਂ ਅਸੀਂ ਸੈਮ ਕੋ ਕੁੱਟ ਖਾਂਦਾ ਰਿਹਾ ਸੈਮ ਵਾਲੇ ਕੋ ਮੁਰਗਾ ਦੇਣਾ ਮਸੀਮ ਨੂੰ ਮੋੜ ਹਾਂ ਅਸੀਂ ਉਹ ਕੁੱਤੀ ਜੱਟੂ ਆ ਵੱਡੇ ਤੇ ਹੀ ਹੱਥ ਰੱਖ ਲਾ ਕਿਉਂ ਵੀ ਵੱਡੇ ਤੇ ਹੀ ਹੱਥ ਰੱਖ ਲੈ ਇਹ ਮਾਰ ਸਕਦਾ ਉਹਨੂੰ ਹੈ ਮੈਂ ਇਹਨੇ ਤੁਹਾਡੇ ਫਰਕ ਕਰ ਦੇਣਾ ਆ ਲੈ ਸੁਣ ਲੈ ਇਸ ਕੁੱਕੜ ਨੇ ਤੇ ਵੈਸੇ ਹੀ ਫਰਕ ਕਰ ਦੇਣਾ ਉਹਨੇ ਹੈ ਉੱਤੇ ਕੌਣ ਕਿਹਦੇ ਕੌਣ ਉੱਤੇ ਉੱਤੇ ਕਿਹੜਾ ਕਰ ਥੱਲੇ ਕਿਹੜਾ ਕਰ ਉੱਤੇ ਆ ਉਹਦਾ ਵੱਡੇ ਕੁੱਕੜ ਦੇ ਹੀ ਆ ਬੱਚੇ ਅੱਛਾ ਅੱਛਾ ਕਿੱਥੇ ਅੱਛਾ ਸਾਰੇ ਸੀਲ ਹੀ ਆ ਇਹ ਸਾਰੇ ਸੀਲ ਆ ਤੇ ਲੋ ਜੀ ਨਵੇਂ ਚੂਚੇ ਆ ਗਏ ਆਪਣੇ ਆ ਜਿਹੜੇ ਆ ਦੋ ਇਹ ਹੋਰ ਨਸਲ ਦੇ ਇਹ ਇਹ ਕਿਹੜੀ ਨਸਲ ਆ ਇਹ ਉਹਦੇ ਹੀ ਆ ਹੈ ਇਸੇ ਕੁਕੜੀ ਦੇ ਅੰਡੇ ਸੀ ਹੋਰ ਕਿਸੇ ਥੱਲੇ ਕਢਾਏ ਸੀ ਨਹੀਂ ਮੀਆਂ ਵਾਲੀ ਕਿਹੜੀ ਆ ਮੀਆਂ ਵਾਲੀ ਕਿਹੜੀ ਆ ਮੀਆਂ ਵਾਲੀ ਮੀਆਂ ਵਾਲੀ ਉਹ ਵੱਡਾ ਕੁੱਕੜ ਆ ਉਹਦੀ ਆ ਨਾ ਲੋ ਜੀ ਇਧਰ ਬੱਚੇ ਵਗੈਰਾ ਤੇ ਕੁਕੜੀ ਵਗੈਰਾ ਦਿੱਤੀ ਛੱਡ ਸਾਰਾ ਕੁਝ ਛੱਡ ਦਿੱਤਾ ਵਾ ਤੇ ਵਸੀਮ ਆ ਗਿਆ ਵਾ ਉਹਨੇ ਸਭ ਤੋਂ ਪਹਿਲੇ ਆਉਂਦੇ ਨੇ ਗੱਲ ਹੀ ਇਹ ਕੀਤੀ ਕਹਿੰਦਾ ਯਾਰ ਪੱਠੇ ਪਾ ਕੇ ਪਹਿਲਾਂ ਸਫਾਈਆਂ ਨਾ ਕਰ ਲਈਏ ਮੈਂ ਕਿਹਾ ਆਪਾਂ ਮੇਨ ਕੰਮ ਇਹ ਬਾਅਦ ਦਾ ਵਾ ਪਹਿਲਾਂ ਆਪਾਂ ਕੰਮਕਾਰ ਕਰ ਲਈਏ ਬਾਕੀ ਤੇ ਆਮਰੀ ਜੀ ਮੈਂ ਉਹਦਾ ਦੱਸ ਦਵਾਂ ਜ਼ਰਾ ਕੁਝ ਬੰਦੇ ਵਿੱਚੋਂ ਕਨਫਿਊਜ਼ ਹੋਣੇ ਥੋੜੇ ਜਿਹਾ ਆਮਰੀ ਤੇ 2 ਮਹੀਨੇ ਸੀ ਜੀ 13 ਅਪ੍ਰੈਲ ਨੂੰ ਆਇਆ ਸੀ ਤੇ 13 ਜੂਨ ਨੂੰ ਉਹਨੇ ਜਾਣਾ ਸੀ ਠੀਕ ਆ ਤੇ ਪਰਸੋਂ ਕਹਿੰਦਾ ਸੀ ਵੀ ਮੈਂ ਕੱਲ ਚਲੇ ਜਾਣਾ ਮੇਰਾ ਆਖਰੀ ਦਿਨ ਆ ਵਸੀਮ ਨਾਲ ਆਪਣੀ ਤੁਹਾਨੂੰ ਪਤਾ ਪਹਿਲਾਂ ਹੀ ਗੱਲ ਸੀ ਕਿ ਇਹਨੇ ਆਉਣਾ ਹੀ ਆਉਣਾ ਸੀ ਤੇ ਇਹ ਕਹਿੰਦਾ ਸੀ ਵੀ ਤੁਸੀਂ 1-2 ਮਹੀਨੇ ਕੱਢ ਲਓ ਆਮਰੀ ਰਹਿ ਪਵੇ ਤੇ ਫਿਰ ਮੈਂ ਆ ਜਾਊਂਗਾ ਇਸ ਕਰਕੇ ਆਮਰੀ ਨੂੰ 2 ਮਹੀਨੇ ਉਹਨੇ ਆਪ ਹੀ ਬੋਲਿਆ ਸੀ ਕਿ 2 ਮਹੀਨੇ ਲਾਉਣੇ ਆ ਮੈਂ ਕਿਹਾ ਚਲੋ ਡਨ ਹੋ ਗਿਆ ਕੋਈ ਚੱਕਰ ਨਹੀਂ ਆਮਰੀ ਨੇ ਨੌਕਰੀ ਕਿਤੇ ਨਹੀਂ ਕਰਨੀ ਲੇਕਿਨ ਹੈਗਾ ਉਹ ਘਰੇ ਹੀ ਆ ਕਹਿੰਦਾ ਮੈਂ ਸਵੇਰ ਸ਼ਾਮ ਆ ਜਾ ਕਰੂੰਗਾ ਕਬੂਤਰ ਡਾਉਣੇ ਆ ਮੈਂ ਕਿਹਾ ਚਲੋ ਕੋਈ ਚੱਕਰ ਨਹੀਂ ਕਿਉਂ ਵਸੀਮ ਤੇ ਬਾਕੀ ਸਫਾਈਆਂ ਕਰਨੀਆਂ ਵਾ ਸਫਾਈਆਂ ਪੱਠੇ ਪਾ ਕੇ ਆਪਾਂ ਇਹੀ ਕੰਮ ਕਰਨਾ ਬਸ ਦੁਆਲੇ ਹੀ ਆਪਾਂ ਹੈ ਚਲੋ ਲੋ ਜੀ ਹੁਣ ਚਮਕਾ ਦੇਣਾ ਹੈ ਫਿਰ ਡੇਰਾ ਚਮਕਾ ਇਨਸ਼ਾਅੱਲਾ ਲੋ ਜੀ ਵਸੀਮ ਆ ਗਿਆ ਹੁਣ ਤੁਸੀਂ ਡੇਰੇ ਦੇ ਅਬਾਊਟ ਜਿਹੜਾ ਵੀ ਕਮੈਂਟ ਕਰਨਾ ਹੋਇਆ ਮੈਂ ਨੰਬਰ ਵੀ ਇਹਦਾ ਲਾ ਦੇਣਾ ਹੁਣ ਅੱਗੇ ਕਰਕੇ ਤਾਂ ਕਿ ਜਿਹੜੇ ਬੰਦੇ ਨੇ ਮੈਸੇਜ ਕਰਨਾ ਕਮੈਂਟ ਕਰਨਾ ਇਹਨੂੰ ਡਾਇਰੈਕਟ ਕਾਲ ਮਾਰਨੀ ਆ ਫਲਾਣਾ ਕੰਮ ਕਰ ਦਿਓ ਠੀਕ ਆ ਤੇ ਵਸੀਮ ਨੇ ਕਰ ਦੇਣਾ ਕਿਉਂ ਵੀ ਲੋ ਜੀ ਮਾਸ਼ਾਅੱਲਾ ਚੱਲੀ ਜਾਂਦਾ ਕੰਮ ਇੱਧਰ ਤੇ ਇੱਕ ਅਪਡੇਟ ਹੋਰ ਦੇ ਦਈਏ ਹੁਸੈਨ ਸਾਹਿਬ ਵੈਸੇ ਵਲੌਗ ਖੋਲਦੇ ਸਾਰੀ ਅੱਜ ਗੱਲਾਂ ਤੇ ਗੱਲਾਂ ਅਪਡੇਟਾਂ ਤੇ ਅਪਡੇਟਾਂ ਇਹ ਆ ਕਿ ਅਨਫੋਰਚੂਨੇਟਲੀ ਐਂਬਰ ਰਾਣੀ ਮਿਸ ਮਾਰ ਗਈ ਫਿਰ ਮਿਸ ਗਿਆ ਹੁਣ ਦੇਖਣ ਦਾ ਹੱਸਣ ਦਾ ਮੇਰੇ ਵੱਲ ਨੂੰ ਐਕਚੁਅਲੀ ਕੱਲ ਜਦੋਂ ਘੋੜੀ ਆਈ ਨਾ ਮੀਟ ਵਾਸਤੇ ਤੇ ਐਂਬਰ ਰਾਣੀ ਨੂੰ ਤਲਖੀ ਲੱਗ ਗਈ ਸੀ ਉਹ 1-2 ਬੰਦੇ ਸ਼ਿਕਾਰੀ ਸੀ ਡੈਫੀਨਿਟਲੀ ਨਾਲ ਜਮੀਲ ਭਾਈ ਆਏ ਕਹਿੰਦੇ ਯਾਰ ਘੋੜਾ ਲਾ ਕੇ ਕਰੋ ਚੈੱਕ ਕੀਤਾ ਤੇ ਐਂਬਰ ਰਾਣੀ ਅੱਲਾ ਦੀ ਸਪੁਰਦ ਸੀ ਪਹਿਲਾਂ ਹੀ ਤੇ ਕਹਿੰਦਾ ਯਾਰ ਵੀ ਇਹਦੀਆਂ ਆਦਤਾਂ ਤੋਂ ਨਹੀਂ ਲੱਗ ਰਿਹਾ ਵੀ ਇਹ ਉਹਨੂੰ ਕੀ ਕਹਿੰਦੇ ਆ ਵੀ ਹੋ ਗਈ ਹੈ ਪ੍ਰੈਗਨੈਂਟ ਸੋ ਜਦੋਂ ਚੈੱਕ ਕੀਤਾ ਤੇ ਉਹ ਡੈਫੀਨਿਟਲੀ ਉਹੀ ਚੀਜ਼ ਸੀ ਨਹੀਂ ਸੀ ਤੇ ਹੁਣ ਅੱਲਾ ਰੱਖੇ ਖੈਰ ਹੁਣ ਇੱਕ ਤਾਂ ਆਪਾਂ ਸਭ ਤੋਂ ਪਹਿਲਾਂ ਚੀਜ਼ਾਂ ਜਿਹੜੀਆਂ ਚੇਂਜ ਕਰਨ ਵਾਲੀਆਂ ਉਹਦੇ ਵਿੱਚ ਇਹ ਆ ਕਿ ਆਪਾਂ ਸਭ ਤੋਂ ਪਹਿਲਾਂ ਡਾਕਟਰ ਚੇਂਜ ਕਰਨਾ ਠੀਕ ਆ ਉਹਦਾ ਰੀਜ਼ਨ ਆ ਕਿ ਲਾਸਟ ਟਾਈਮ ਜਦੋਂ ਘੋੜੀ ਮੇਟ ਹੋਈ ਆਪਣੀ ਉਹਦੇ ਵਿੱਚ ਐਗ ਸਾਈਜ਼ ਆ ਜਿਹੜਾ ਐਗ ਦਾ ਸਾਈਜ਼ ਆ ਉਹ ਬਹੁਤ ਥੋੜਾ ਸੀ ਜ਼ਿਆਦਾ ਹੀਟ ਦੇ ਵਿੱਚ ਡਾਕਟਰ ਸਾਹਿਬ ਨੇ ਕ੍ਰਾਸ ਕਰਵਾਤੀ ਹੈ ਦੈਨ ਦੈਟਸ ਵਾਈ ਮਤਲਬ ਕੰਮ ਹੋ ਗਿਆ ਖਰਾਬ ਸੋ ਜਿਸ ਕਰਕੇ ਕੰਮ ਥੋੜਾ ਜਿਹਾ ਖਰਾਬ ਹੋ ਗਿਆ ਸੀ ਆਊਟ ਹੋ ਗਿਆ ਸੀ ਲੇਕਿਨ ਹੁਣ ਇਨਸ਼ਾਅੱਲਾ ਨੈਕਸਟ ਧਿਆਨ ਰੱਖਾਂਗੇ ਇੱਕ ਤਾਂ ਡਾਕਟਰ ਚੇਂਜ ਕਰਾਂ ਸੈਕੰਡ ਫਿਰ ਕੁਝ ਇhtiyat ਜਿਹੜੀਆਂ ਉਹ ਬਹੁਤ ਜ਼ਰੂਰੀ ਆ ਉਹ ਇਨਸ਼ਾਅੱਲਾ ਕਰਾਂਗੇ ਬਾਕੀ ਜੀ ਕੰਮਕਾਰ ਹੋ ਗਿਆ ਹੁਣ ਸਟਾਰਟ ਵਲੌਗ ਹੋ ਗਿਆ ਸਟਾਰਟ ਸੀਲਿੰਗ ਵਾਲਿਆਂ ਨੂੰ ਫੋਨ ਕੀਤਾ ਸੀਲਿੰਗ ਵਾਲੇ ਵੀ ਆ ਰਹੇ ਆ ਅੱਜ ਦਾ ਵਲੌਗ ਬੜਾ ਇੰਟਰਸਟਿੰਗ ਹੋਣ ਵਾਲਾ ਦੇਖਣ ਵਾਲਾ ਵਾ ਸੋ ਤੁਸੀਂ ਹੋਪਫੁਲੀ ਵਲੌਗ ਇੰਜੋਏ ਕਰੋਗੇ ਤੇ ਵਲੌਗ ਦੇਖਿਓ ਪੂਰਾ ਲਓ ਜੀ ਇੱਧਰ ਪੈਣ ਲੱਪੇ ਜੀ ਪੱਠੇ ਸੈਲੇਜ ਮਾਸ਼ਾਅੱਲਾ ਨਹੀਂ ਅਬੂ ਕੋਈ ਬੱਚਾ ਨਹੀਂ ਨਿਕਲਿਆ ਵੇਖਿਆ ਸੀ ਉਹ ਨਹੀਂ ਉਹ ਗਾਂਡੇ ਵੇਖ ਲਈ ਇੱਕ ਵਾਰੀ ਫਿਰ ਨਾ ਠੀਕ ਹੈ ਵੇਖ ਲਾਂਗੇ ਖਾਈ ਹੋਣਾ ਲੋ ਜੀ ਲੂਸਣ ਗਿਆ ਤੇ ਮੈਂ ਕਿਹਾ ਆਪਾਂ ਕੁਤਰ ਲਈਏ ਲੂਸਣ ਤੇ ਇੱਕ ਵਾਰੀ ਵਸੀਮ ਹੁਣੇ ਵੱਢ ਲੈਣ ਜ਼ਰਾ ਪੱਠੇ ਚਰੀ ਦੇ ਆਪਾਂ ਜਰਾ ਘੋੜਿਆਂ ਦਾ ਲੂਸਣ ਕੁਤਰ ਕੇ ਉਹਨਾਂ ਨੂੰ ਪਾ ਦਈਏ ਚੱਲ ਵੀ ਕਰਮਾ ਆ ਲੋ ਜੀ ਆ ਗਏ ਪਾ ਸੀਲਿੰਗ ਵਾਲੇ ਵੀ ਕੰਮ ਹੋ ਜਾਏਗਾ ਅੱਜ ਸਟਾਰਟ ਹੋ ਜਾਏਗਾ ਭਾਜੀ ਅੱਜ ਚਲੋ ਜੀ ਚਲੋ ਇੱਧਰ ਰੱਖ ਦੋ ਨਾ ਸਾਈਡ ਤੇ ਬਾਅਦ ਦੇ ਵਿੱਚ ਫਿਰ ਕੰਮ ਆ ਜੂ ਇਥੋਂ ਲਿਓ ਕਿੰਨੀਆਂ ਪੰਡਾਂ ਹੋਈਆਂ ਮੁੱਕ ਗਿਆ ਕੰਮ ਅੱਛਾ ਹਾਂਜੀ ਉਸਤਾਦ ਜੀ ਚੱਲੇ ਹੁਣ ਤੇ ਕੀ ਹਿਸਾਬ ਹੁਣ ਕਿਦੋਂ ਮੁੜਨਾ ਬਸ ਹੁਣ 11-12 ਵਜੇ ਆ ਜਾਣਾ ਮਾਲ ਵਾਲਾ ਰਕਸ਼ਾ ਆ ਜਾਣਾ ਵਾ ਤੇ ਰਕਸ਼ਾ ਤੁਸੀਂ ਆਪ ਲੈ ਕੇ ਆਉਂਗੇ ਜਾਂ ਸਾਨੂੰ ਗਾਂਵ ਕਿ ਲਿਆਉਣਾ ਪੈਣਾ ਉੱਥੋਂ ਤੁਹਾਨੂੰ ਲਿਆਉਣਾ ਪੈਣਾ ਗਾਂ ਤੇ ਪਿੱਛੋਂ ਤੇ ਆ ਜਾਣਾ ਚਲੋ ਕੋਈ ਚੱਕਰ ਨਹੀਂ ਠੀਕ ਹੈ ਫਿਰ ਤੁਹਾਨੂੰ ਫੋਨ ਕਰਾਂਗੇ ਜਾਂ ਤੁਹਾਨੂੰ ਰਕਸ਼ਾ ਵਾਲੇ ਨੇ ਕਰ ਦੇਣਾ ਮੈਂ ਆਪ ਹੀ ਕਰੂੰ ਤੁਹਾਨੂੰ
ਚਲੋ ਠੀਕ ਹੋ ਗਿਆ ਜੀ। ਚਲੋ ਅੱਲਾ ਖੈਰ ਕਰੇ ਬੋਲੋ। ਲੋ ਜੀ ਸੀਲਿੰਗ ਵਾਲੇ ਆਪਣੇ ਆ ਗਏ, ਸਮਾਨ ਸਮੂਨ ਦੇ ਕੇ ਕਹਿੰਦੇ ਰਕਸ਼ਾ ਆ ਜਾਏਗਾ। ਹਾਂਜੀ ਉਸਤਾਦ ਜੀ 2 ਆ ਗਈਆਂ। ਲੈ ਆਓ ਯਾਰ ਚੱਕ ਕੇ ਪਾਈਏ ਤੇ ਨਿਬੇੜੀਏ ਫਿਰ। ਰੇਡੀ ਦਾ ਹਿਸਾਬ ਲਾਇਆ ਕਰੀਏ ਕਿੱਦਾਂ ਹੈ। ਪੈਂਚਰ ਆਓ ਕਰਾ ਲਵਾ ਲੈਨੇ ਆ। ਟਰੈਕਟਰ ਤੁਸੀਂ ਦਿੱਤਾ ਆ। ਟਰੈਕਟਰ ਚਲਾ ਗਿਆ ਬਾਬੇ। ਲੋ ਜੀ ਆਹ ਮੰਗਾ ਲਈ ਆ ਫੀਡ ਬੱਚਿਆਂ ਵਾਸਤੇ। ਇਹ ਆ ਜੀ ਫੀਡ 14 ਆਈ ਥਿੰਕ। ਤੇ ਕਹਿੰਦੇ ਬੱਚੇ ਜਿੱਥੇ 2 ਮਹੀਨਿਆਂ 'ਚ ਗਰੋ ਕਰਦੇ ਆ ਜੀ ਉੱਥੇ 1 'ਚ ਕਰਦੇ ਆ। ਮੈਂ ਕਿਹਾ ਚਲੋ ਇਹ ਮੰਗਾ ਲੈਂਦੇ ਆ ਬੱਚੋ। ਬਟ ਵੇਟ ਬੇਟਾ ਵੇਟ ਕਿਆ ਓਏ ਇੱਥੇ ਨਾ ਉੱਤੇ ਸੈਮ ਪਲੇਟ 'ਚ ਪਾ ਦੇ ਯਾਰ। ਦੇ ਤੂੰ ਇਦਾਂ ਹੀ ਚੱਕਣ ਦੇ ਯਾਰ ਇਹਨਾਂ ਨੇ ਚੁੱਕ ਲੈਣਾ ਵੇ। ਕੱਪੜਾ ਵੀ ਕਿੰਨਾ ਗੰਦਾ ਹੋਇਆ ਅੰਦਰ। ਕੱਢ ਦਿੰਨੇ ਆ। ਲੋ ਜੀ ਉਸਤਾਦ ਜੀ ਆ ਕੀ ਕੀਤਾ ਹੋਇਆ ਵਸੀਮ ਸਾਹਿਬ। ਰੇਡੀ ਨੂੰ ਪਾਵਾਂਗੇ ਨਾ। ਇਹ ਰੇੜੀ ਨੂੰ ਇਹ ਪਾਉਣਾ ਵਾ ਰੱਸੀ ਕੋ ਚੱਜ ਦੀ ਲੈ ਲੈ ਯਾਰ, ਜਗਾੜੀ ਨਾ ਬਣ। ਅੱਛਾ ਲੋ ਜੀ ਅਸੀਂ ਲੱਗੇ ਆ ਮਿੱਟੀ ਸਿੱਟਣ ਇਸ ਜਗ੍ਹਾ ਤੇ। ਤੁਹਾਨੂੰ ਪਤਾ ਮਿੱਟੀ ਕੱਲ ਦੀ ਆਈ ਹੋਈ ਆ ਆਪਣੀ। ਤੇ ਆਹ ਜਿਹੜੀ ਚੱਕ ਕੇ ਆਪਾਂ ਨਾਲ ਲਾ ਦੇਣੀ ਆ ਇੱਥੇ ਬਿਲਕੁਲ। ਤੇ ਆਹ ਜਿਹੜੀ ਆ ਇਹ ਆਪਾਂ ਚੱਕ ਕੇ ਕਰ ਲੈਣੀ ਅੰਦਰ। ਅੱਲਾ ਰੱਖੇ ਖੈਰ ਐਸ ਹੱਥ ਸਾਰੀ। ਇੱਧਰ ਤਾਂ ਤਕਰੀਬਨ ਠੀਕ ਜੀ ਆ ਮਿੱਟੀ, ਥੋੜੀ ਬਹੁਤੀ ਪੈਣੀ ਆ ਐਵੇਂ 5-7 ਰੇੜੀਆਂ। ਇੱਧਰ ਮਿੱਟੀ ਪੈਣੀ ਆ ਆਪਣੇ ਕੋਲੋਂ। ਵਸੀਮ ਦੇ ਪੁੱਠੇ ਕੰਮ ਆ। ਆਹੋ ਫਸ ਗਿਆ ਕੰਮ। ਲੋ ਜੀ ਮਿੱਟੀ ਲਾਪੇ ਅੱਲਾ ਰੱਖੀ ਯਾਰ ਪੂਰੀ ਕਰਨ। ਸੈਮ ਮੈਨੂੰ ਲੱਗਦਾ ਜੱਗੀ ਦੇ ਗਾਣੇ ਲਾਉਣ ਗਿਆ ਹੈ। ਸੈਮ ਸਾਡਾ ਨਾ ਜਦੋਂ ਕੰਮ ਕਰਨਾ ਹੋਵੇ ਉਦੋਂ ਜੱਗੀ ਦੇ ਗਾਣੇ ਦੇ ਵਾਸਤੇ ਬਹੁਤ ਜ਼ਰੂਰੀ ਹੈ ਨਾ। ਮਿਰਜ਼ਾ ਵੀ ਜੱਗੀ ਦੇ ਗਾਣੇ ਤੇ ਲਾਤਾ। ਮਿਰਜ਼ਾ ਵੀ ਕਹਿੰਦਾ ਨਾ ਸੈਮ ਹੁਣ ਜੱਗੀ ਦੇ ਗਾਣੇ ਲਾ। ਜਿਹੜਾ ਲੱਭ ਗਿਆ ਉਹਨੇ ਲਾ ਲੈਂਦਾ ਇਹ। ਨਹੀਂ ਮਿਰਜ਼ਾ ਜੱਗੀ ਦੀ ਸੁਣਦਾ ਵਾ। ਚੱਲ ਲੋ ਮੈਂ ਕਹਿੰਦਾ ਯਾਰ ਇਹਨੂੰ ਸਿੱਧਾ ਹੀ ਖੜੀ ਕਰ ਦੇ। ਜਿਵੇਂ ਸਿੱਟਦੀ ਨਹੀਂ ਬਾਅਦ ਦੇ ਵਿੱਚ ਖੜੀ ਕਰਨੀ ਔਖੀ ਹੋ ਜਾਂਦੀ। ਚੈੱਕ ਕਰੋ ਜੀ ਮਿੱਟੀ ਭਰਦਾ ਡਰਿਆ। ਵਸੀਮ ਆ ਗਿਆ ਤੇ ਹੁਣ ਸਮਝ ਲਓ ਵੀ ਆਹੀ ਕੰਮ ਰਹਿਣੇ ਹੈ ਨਾ ਵਸੀਮ। ਇਹੀ ਕੰਮ ਰਹਿਣਾ। ਏਸੀ ਉਸੀ ਭੁੱਲ ਗਏ ਹੁਣ। ਅੱਛਾ ਪਿਛਲੀ ਯਾਦ ਹੋਵੇ ਸਾਰਿਆਂ ਨੂੰ, ਪਿਛਲੀ ਹਾੜ ਦੀ ਅਸੀਂ ਸਾਰੀ ਨਾ ਦੁਪਹਿਰ ਹਾੜ ਦੀਆਂ ਦੁਪਹਿਰਾਂ ਅਸੀਂ ਆ ਵੀ ਸੇਕੀਆਂ ਸੀ। ਚਲੋ ਲੱਖਾਂ ਫਿਰ ਦਿਨ ਆ ਗਏ ਫਿਰ। ਆ ਗਿਆ ਜੀ ਆ। ਵਸੀਮ ਵੀ ਫੁੱਲ ਗਰਮੀ ਜਿਹੀ ਆਉਂਦਾ। ਜੋੜ ਦੇ ਪਿਛਲੇ ਦਾ ਲੱਗਦਾ ਉਹ ਢੱਗਾ ਬਣਿਆ। ਲੱਗਦਾ ਆ ਇਹ ਮੰਨਦੇ ਹੀ ਨਹੀਂ। ਪਿਆਦੇ ਵੀ ਮੁੜਿਆ ਪਾਣੀ। ਲੋ ਜੀ ਆਪਾਂ ਮਿੱਟੀ ਮੁੱਟੀ ਸਿੱਟ ਕੇ ਤੇ ਨਹਾ ਧੋ ਇੱਕ ਵਾਰੀ ਮੜਾ ਲਿਆ। ਮਿੱਟੀ ਵੈਸੇ ਥੋੜੀ ਸਿੱਟੀ ਆ, ਬਹੁਤੀ ਨਹੀਂ। ਅੱਧੀ ਟਰਾਲੀ ਤਕਰੀਬਨ ਸਿੱਟਤੀ ਆ ਤੇ ਅੱਧੀ ਗਈ ਆ ਰਹਿ। ਤੇ ਇੱਧਰ ਵਸੀਮ ਪਾਈ ਜਾਂਦਾ ਵਾ ਪੱਠੇ। ਹਾਂਜੀ ਉਸਤਾਦ ਜੀ ਭਰਤੀ ਖੁਰਲੀ ਕਿੰਨੀਆਂ ਪਾਈਆਂ ਚ ਭਲਾ? 2 ਕਿ 2.5? 2 ਪਰਲੀ ਚ। ਚਲੋ ਅੱਲਾ ਖੈਰ ਕਰੇ। ਲੋ ਜੀ ਮਾਸ਼ਾਅੱਲਾ ਪੱਠੇ ਗਿਆ ਇੱਧਰ ਪੈ। ਤੇ ਆਹ ਚੈੱਕ ਕਰੋ ਇੱਧਰ ਨਵਾਂ ਤੋਹਫਾ। ਇਹ ਵਸੀਮ ਕਿੰਨੇ ਦੀ ਲਈ ਆ? 20000 ਦੀ ਜਾਂਦੀ ਕਰਾਓ। ਕਿੰਨੇ ਦੀ ਬਾਬਾ? 7 ਦੀ ਕਿ 8 ਦੀ? 17 ਦੀ ਆ। ਹੈ ਉਹ ਵੀ ਕਹਿੰਦਾ ਵੀ ਝੂਠ ਮਾਰਨ ਦਾ ਇਹ ਆ। ਨਹੀਂ 17 ਦੀ ਆ। ਇਹ 17000 ਦੀ ਆ। ਇਹ ਨਸਲੀ ਹੈ ਨਾ, ਮੱਖੀ ਚੀਨੀ ਆ। ਅੱਛਾ ਮੱਖੀ ਚੀਨੀ ਆ ਤਾਂ ਇੰਨੀ ਮਹਿੰਗੀ ਆ। ਲਓ ਜੀ ਆ ਮੱਖੀ ਚੀਨੀ ਲੈ ਲਈ ਜਿਹੜੀ ਆ ਇਹ ਆ ਗਈ ਆ। ਇਹ ਵਸੀਮ ਦੀ ਆ। ਇਹ ਹੌਲੀ ਹੌਲੀ ਹੁਣ ਇਹਨੇ ਰਿਵਾਜ ਪਾਉਣਾ ਵੀ ਬੱਕਰੀਆਂ ਰੱਖ ਲਈਏ। ਇੱਕ ਆ ਗਈ ਆ ਤੇ ਬਾਕੀ ਲੈਣ ਲੱਗਾ ਜੱਟੂ ਤੇ ਮੁੜ ਕੇ ਲੈਣ ਲੱਗਾ ਮੈਂ। ਮੈਨੂੰ ਲੱਗ ਰਿਹਾ ਵੀ ਇਦਾਂ ਹੋਣਾ। ਇਹ ਹੁਣ ਕਹਿੰਦਾ ਵਾੜੀ ਬਣਾਉਣੀ ਆ। ਤੇ ਵਾੜੀ ਬਣਾ ਕਿੱਥੇ ਬਣਾਉਣੀ? ਉਧਰ ਆਹੋ ਉੱਥੇ ਬਣਾਉਣੀ ਸਾਈਡ ਤੇ। ਅੱਛਾ ਲੈ ਲਿਆ ਵਾਸਤੇ। ਲਿਆਵਾਂ ਵਾਹ ਚਲੋ ਫਿਰ ਅੱਲਾ ਖੈਰ ਕਰੇਗਾ। ਮੈਨੂੰ ਲੱਗਦਾ ਤੁਸੀਂ ਹੈ ਸ਼ੌਕ ਵਧਾ ਦੇਣਾ ਬੱਕਰੀਆਂ। ਮੈਂ ਹਿਸਾਬ ਲਾਇਆ ਖੜਾ ਨਾ ਵੀ ਤੂੰ ਭਰਾਵਾ ਇੱਕ ਲਿਆਂਤੀ ਆ। ਚੌਰੀ ਦਾਹਰ ਨੇ ਮਗਰ ਕਹਿਤਾ ਵੀ ਮੈਂ ਵੀ ਲਿਆਉਣੀਆਂ ਵਾ। ਉਹਨਾਂ ਦੇ ਨਾਲ ਮੈਨੂੰ ਵੀ ਮੈਂ ਕਿਹਾ ਤੂੰ ਲਿਆ ਅੱਲਾ ਦੀ ਸਪੋਰਟ ਤੇ ਕੋ ਫਿਰ ਅਸੀਂ ਲੈ ਲਾਂਗੇ ਹੈ। ਚਲੋ ਅੱਲਾ ਖੈਰ ਕਰੇ। ਆ ਚੌਰੀ ਸਾਹਿਬ ਵੀ ਹੁਣ ਨਾ ਡੀਕਣ ਦਿਆ ਵੀ ਕਿਹੜਾ ਵੇਲਾ ਹੋਵੇ। ਇਹਨੂੰ ਇੱਥੇ ਨਵਾ ਨਾ ਦਈਏ ਵਸੀਮ ਅੰਦਰ ਹੀ। ਅੰਦਰ ਨਾ ਖਿੱਚ ਕੇ ਤੇ ਮੇਰਾ ਇਰਾਦਾ ਬਣਦਾ ਪਿਆ ਉਹਨੂੰ ਨਵਾ ਦਈਏ ਯਾਰ। ਲਿਬੜਿਆ ਬਹੁਤ ਜ਼ਿਆਦਾ ਇਹ ਹਨਾ। ਬੁਰਾ ਬੜਾ ਲੱਗਦਾ ਇਦਾਂ ਭੈੜਾ ਲੱਗਣ ਲੱਗ ਜਾਂਦਾ। ਕਿਉਂਕਿ ਜਦੋਂ ਤੁਹਾਨੂੰ ਪਤਾ ਨਾ ਇਹਦੀ ਸੂਰਤੇ ਹਾਲ ਇਦਾਂ ਦੀ ਹੋ ਜਾਵੇ ਨਾ ਲਿਬੜ ਜਾਵੇ ਉਦੋਂ ਨੁੱਕਰਾ ਘੋੜਾ ਸੋਹਣਾ ਨਹੀਂ ਲੱਗਦਾ। ਨਹਾਉਣਾ ਬਣਦਾ ਇਹਨੂੰ। ਲੋ ਜੀ ਲਾਗੇ ਨਹਾਉਣ ਸਾਡੇ ਤੋਂ ਨਹੀਂ ਰਿਹਾ ਗਿਆ। ਅਸੀਂ ਨਾ ਵੇਖ ਕੇ ਸਾਰੇ ਕੁੜੀ ਜਾਂਦੇ ਸੀ ਵੀ ਯਾਰ ਕੀ ਨਿਜ਼ਾਮ ਬਣਿਆ ਵਾ। ਤੇ ਲਿਬੜਿਆ ਵਾਵਾ ਹੋਇਆ ਸੀਗਾ ਵੀ ਨਹਾ ਹੀ ਲਈਏ। ਹੁਣ ਮਜ਼ੇ ਦੀ ਗੱਲ ਇਹ ਆ ਵੀ ਵਸੀਮ ਘੋੜੇ ਤੋਂ ਡਰਦਾ ਵਾ। ਮੈਂ ਕਿਹਾ ਤੂੰ ਸਿਰਫ ਕੜਿਆਲਾ ਫੜ ਕੇ ਬਿਹਤਰਾ ਮਾੜਾ ਡਰ ਲਾਈਏ।
ਰਾਤ ਤੁਹਾਨੂੰ ਪਤਾ ਆਮਰੀ ਨੂੰ ਇੱਕ ਦਿਨ ਘੋੜੇ ਨੇ ਭਜਾਇਆ ਸੀ। ਰਾਤ ਘੋੜੇ ਨੇ ਮਾਰੀ ਲੱਤ, ਆਮਰੀ ਘੋੜਾ ਨਚਾਉਂਦਾ ਸੀ ਤੇ ਸ਼ੁਕਰਾ ਬਚ ਗਿਆ ਬਾਂਦਰ ਤੇ ਉਹਨੇ ਮਾਰੀ ਲੱਤ ਤੇ ਮੱਕੀ ਚ ਗਿਆ। ਇਹਨੂੰ ਮਾਰਦਾ ਸੀ ਮਗਰੋਂ ਛਾਂਟੇ। ਇਹ ਨਚਾਉਣ ਕਰਕੇ ਹਾਸ਼ਮ ਆਇਆ ਸੀ ਤੇ ਹਾਸ਼ਮ ਕਹਿੰਦਾ ਵੀ ਘੋੜਾ ਨਚਾਉਨੇ ਆ। ਘੋੜਾ ਪਰੇ ਲੈ ਗਿਆ ਤੇ ਨਚਾਉਣ ਲੱਗ ਗਿਆ, ਉਹਨੇ ਲੱਤ ਮਾਰੀ। ਮੈਂ ਇਹਨੂੰ ਗੱਲ ਸੁਣਾਈ, ਉਹ ਹੁੰਦਾ ਕਹਿੰਦਾ ਮੈਂ ਅੱਗੋਂ ਫੜਦਾ ਓਏ ਭੂਮ ਤੋਂ ਬਚੇ। ਭੂਮ ਸੀ ਆ ਘੋੜੇ ਤੇ ਬਹਿ ਗਿਆ, ਆਵੇ ਆਵੇ ਆਵੇ, ਮਾਰੀ 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 ਮਾਰਦੇ, ਡਰ ਨਾ, ਉਹ ਡਰੀ ਜਾਂਦਾ। ਉਹ ਨਾ ਮੁੜ ਕੇ ਡਰ ਗਿਆ ਵਸੀਮ। ਹੁਣ ਵਸੀਮ ਵੈਸੇ ਡਰਦਾ। ਮੈਂ ਕਿਹਾ ਵਸੀਮ ਤੈਨੂੰ ਬਹਾਉਣਾ ਉੱਤੇ ਤਾਂ ਕਿ ਤੂੰ ਠੀਕ ਰਵੇਂ। ਕਹਿੰਦਾ ਇਹ ਫਿਰ ਮੈਂ ਜਦੋਂ ਘੋੜੇ ਤੇ ਬਹਿ ਗਿਆ, ਮੈਂ ਘੋੜੇ ਤੇ 8 ਨੂੰ ਜਾਇਆ ਕਰੂੰਗਾ। ਮਤਲਬ ਇਹਦਾ ਪਿੰਡ 8 ਉਹਨੂੰ। ਮੈਂ ਕਿਹਾ ਚਲੋ ਤੂੰ ਚੱਲ ਜਾ ਕਰੀ, ਬਹਿਣ ਜੋਗਾ ਹੋ, ਪਹਿਲਾਂ ਬਹਿ ਸਹੀ ਬਸ। ਉਹ ਵੈਸੇ ਕੁਝ ਵੀ ਨਹੀਂ ਕਹਿੰਦਾ। ਹੋ ਜਾਣਗੇ ਹੌਲੀ ਹੌਲੀ ਇਨਸ਼ਾਅੱਲਾ ਇਨਸ਼ਾਅੱਲਾ। ਉਹ ਇਦਾਂ ਹੀ ਕਹਿੰਦਾ ਹੁਣ ਹਰ ਵਾਰੀ। ਨਹੀਂ ਇਸ ਵਾਰੀ ਅਪਡੇਟਾਂ ਵੱਡੀਆਂ ਵਾ। ਕਿਉਂ ਵਸੀਮ? ਇਸ ਵਾਰੀ ਜਾਣ ਵਾਲਾ ਚਾਂਸ ਮੁੱਕ ਗਿਆ ਵਾ। ਇਹਦਾ ਬਣ ਰਿਹਾ ਜੀ ਇੱਥੇ ਘਰ। ਆਪਾਂ ਵਸੀਮ ਨੂੰ ਘਰ ਬਣਾ ਕੇ ਦੇ ਰਹੇ ਹਾਂ ਤੇ ਖੈਰ ਛੇਤੀ ਇਸੇ ਮਹੀਨੇ ਦੇ ਅੰਦਰ ਅੰਦਰ ਹੀ ਇਨਸ਼ਾਅੱਲਾ। ਇੱਟਾਂ ਵਗੈਰਾ ਕਹਿਤੀਆਂ ਆਪੂ ਨੇ, ਇੱਟਾਂ ਆ ਜਾਣਗੀਆਂ। ਮਿਸਤਰੀ ਤੁਹਾਨੂੰ ਪਤਾ ਬਸ ਆਪਣਾ ਮਿਸਤਰੀ ਕੀੜਾ ਕਰਾ ਰਿਹਾ ਵਾ। ਸਾਡੇ ਤੇ ਸੀਲਿੰਗ ਵਾਲੇ ਵੀ ਨਹੀਂ ਅੱਜ ਆਏ ਕਹਿ ਕੇ। ਤੇ ਮਿਸਤਰੀ ਆਪਣਾ ਥੋੜਾ ਜਿਹਾ ਟਿਕ ਜਵੇ ਫਿਰ ਇਨਸ਼ਾਅੱਲਾ ਉਹਦੇ ਕੋਲ ਵਸੀਮ ਦਾ ਘਰ ਬਣਾਉਣੇ ਆ। ਇੱਕ ਰੂਮ, ਬਰਾਂਡਾ, ਵਾਸ਼ਰੂਮ ਤੇ 4 ਦੀਵਾਰੀ। ਤੇ ਫਿਰ ਅੱਲਾ ਰੱਖੇ ਖੈਰ ਫੈਮਿਲੀ ਵੀ ਇਹਦੀ ਆ ਜਾਏਗੀ ਇੱਥੇ। ਤੇ ਫਿਰ ਵਸੀਮ ਹੋਣੇ ਪੱਕੇ ਇੱਥੇ। ਬਸ ਆਹ ਰੌਲਾ ਸੀ ਵਸੀਮ ਦਾ ਜਿਹੜਾ ਜਿਸ ਗੱਲੋਂ ਇਹ ਰਹਿੰਦਾ ਸੀ। ਉਹ ਆਪਾਂ ਹੁਣ ਕਿੱਸਾ ਖਤਮ ਕਰਨ ਲੱਗੇ ਆ। ਹੈ ਨਹੀਂ ਜ਼ਾਹਰੀ ਗੱਲ ਹੈ ਯਾਰ, ਅੱਗਾ ਪਿੱਛਾ ਜਿਹੜਾ ਔਖਾ। ਬੇਟਾ ਬਸ ਕਰ, ਜੋ ਮਰਜ਼ੀ ਕਰ ਲੈ, ਕੀ ਕਰਦੀ ਹੈ। ਲੋ ਜੀ ਮਾਸ਼ਾਅੱਲਾ ਚਾਂਦ ਸਾਹਿਬ ਗਏ ਆ ਨਾਤੇ। ਘੋੜਾ ਨਵਾਇਆ ਤੇ ਆਪਾਂ ਹੋ ਗਏ ਰੈਡੀ। ਕਾਲ ਆ ਗਈ ਅਚਾਨਕ ਹੀ, ਭਾ ਹੋਣਾ ਦੀ, ਅਮਾਰ ਹੋਣਾ ਦੀ, ਭਾ ਨਾਸਰ ਹੋਣਾ ਦੀ। ਉਹ ਆਏ ਆ ਜੀ 35 ਦੇ ਵਿੱਚ ਜਵੇਦ ਖਾਲਕ ਵੀਰੇ ਦੇ ਕੋਲੇ। ਇੱਕ ਤਾਂ ਪੋਡਕਾਸਟ ਸੀ ਉਹਨਾਂ ਦਾ, ਸੈਕਿੰਡ ਭਾ ਨੇ ਕੀਤੀ ਸੀ ਦਾਵਤ। ਉਹਨਾਂ ਦਾ ਫੋਨ ਆਇਆ, ਕਹਿੰਦੇ ਵੀ ਭੱਜ ਕੇ ਆ ਜਾ, ਇੱਧਰ ਬੰਦੇ ਅਸੀਂ ਬਹੁਤੇ ਆ ਤੇ ਇੱਥੋਂ ਥੋੜਾ ਲੇਟ ਫਰੀ ਹੋਣਾ, ਫਿਰ ਤੇਰੇ ਹਾਲ ਨਹੀਂ ਆ ਜਾਣਾ ਤੇ ਤੂੰ ਇੱਧਰ ਆ ਜਾ। ਜੋਈਆ ਆਇਆ ਹੋਇਆ ਵਾ ਮਿੰਚਨਾਬਾਦੋਂ। ਮੈਂ ਕਿਹਾ ਚਲੋ ਮੈਂ ਆਇਆ। ਹੁਣ ਮੈਂ ਹੋ ਗਿਆ ਰੈਡੀ। ਉਸਮਾਨੇ ਨੂੰ ਮੈਸੇਜ ਕਰਤਾ, ਮੈਂ ਕਿਹਾ ਮੈਂ ਆਇਆ। ਉਸਮਾਨੇ ਨੂੰ ਲੈਨੇ ਨਾਲ ਤੇ ਫਿਰ ਪਹੁੰਚਦੇ ਆ ਉੱਥੇ। ਪਹਿਲਾਂ ਲਈਏ ਉਸਮਾਨੇ ਨੂੰ। ਆਓ ਜੀ ਚੱਲੀਏ। ਡਾਲਰ ਸਾਹਿਬ ਤੁਸੀਂ ਨਹੀਂ ਮੇਰੇ ਨਾਲ ਜਾਣਾ, ਤੁਸੀਂ ਘਰੇ ਚਲੋ। ਸ਼ਾਬਾਸ਼, ਚੱਲ ਬੱਗਾ। ਹਾਂ ਬਾਈ, ਮਿਹਰਬਾਨੀ ਸਰ, ਥੈਂਕ ਯੂ। ਨੱਸ ਮਿਲਖਾ, ਨੱਸ ਨੱਸ ਨੱਸ। ਭੱਜਿਆ 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 ਭੱਜਿਆ। ਵੇਖ ਟੌਰ ਜਵਾਨ ਦੀ ਆ। ਖੈਰ ਆਏ ਆਏ ਆ। ਭੱਜਿਆ ਭੱਜਿਆ ਭੱਜਿਆ। ਨੱਸ ਮਿਲਖਾ, ਅੱਛੀ ਗੱਲ ਆ। ਪਿੰਡ ਤੋਂ ਵਿਦੇਸੀ ਲੋਕ ਆਏ ਜੀ ਲੋਕ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਅੱਲਾਹੁ ਵ ਬਰਕਾਤੁਹੂ। ਪਿੱਛੇ ਹੋ, ਅਗਲੀ ਗੱਲ ਬਾਅਦ ਦੀ। ਅਸਲਾਮ ਵਾਲੇਕੁਮ। ਇਹ ਮਾਸ਼ਾਅੱਲਾ ਜਿਵੇਂ ਤੁਹਾਡੇ ਸਿਰ ਤੇ ਵਾਲ ਹੈ ਨਹੀਂ, ਇਹਨਾਂ ਦਾ ਮੂੰਹ ਬਹੁਤ ਲੰਮਾ। ਫੈਸਲ ਭਾਈ, ਫੈਸਲ ਆ ਸਾਡੇ ਦੋਸਤ ਹੈ, ਡੇਰੇ ਵਾਲਾ ਨਾਂ ਇਹਨਾਂ ਦਾ ਜੀ। ਓ ਮਾਈ ਗॉड। ਤੇ ਬਹੁਤ ਸਾਡੇ ਸੋਹਣੇ ਪਿਆਰੇ ਦੋਸਤ ਨੇ, ਪਰ ਮੂੰਹ ਇਹਨਾਂ ਦਾ ਬਹੁਤ ਲੰਮਾ ਯਾਰ ਭਾਈ ਸੋਹਣਾ ਆਖ ਕੇ ਤੁਸੀਂ ਜਿਹੜਾ ਮਤਲਬ ਮੂੰਹ ਬਹੁਤ ਸੁਣਾਓ ਜੀ ਕੀ ਹਾਲ ਹੈ। ਵੱਡਾ ਸੋਹਣਾ ਨਹੀਂ ਹੈ, ਮਨ ਮੋੜ। ਵਾਹ, ਇਹ ਨਾਸਰ ਭਾਈ ਦੀ ਜੁਗਤ ਪੱਕੀ ਹੈ। ਬਹੁਤ ਅੱਛਾ ਨਾਸਰ ਭਾਈ ਦੀ ਇਹੀ ਪੱਕੀ ਆ। ਸਰ ਕੀ ਹਾਲ ਹੈ ਸਰ? ਮੈਂ ਸਾਥ ਅਲਹਮਦੁਲਿਲਾ। ਅਸਲਾਮ। ਸਰ ਆ ਗਿਆ ਸਰ। ਪੁਸ਼ਪਾਜ਼ ਓਨਰ। ਛਾਏ ਪਏ ਆ ਟਿਕਟੌਕ ਤੇ ਮਾਰ ਭਾਈ। ਵਧੀਆ ਹੋ, ਠੀਕ ਹੋ? ਲੋ ਜੀ ਪਹੁੰਚ ਆਏ ਆ ਬਾਈ ਦੇ ਡੇਰੇ ਤੇ, ਬਾਈ ਜਵੇਦ ਖਾਲਕ ਦੇ। ਤੇ ਉਹ ਉਧਰ ਚੱਲ ਰਿਹਾ ਜੀ ਵਲੌਗ ਤੇ ਅਸੀਂ ਇੱਧਰ ਸ਼ੁਰੂ ਕਰ ਲਿਆ। ਮੇਰਾ ਯਾਰ ਆ ਗਿਆ। ਮੈਂ ਨਾ ਇੱਕ ਸਵਾਲ ਪੁੱਛਣਾ ਸੀ ਇਹਨੂੰ। ਕੀ ਹਾਲ ਆ ਦੋਸਤੋ, ਠੀਕ ਹੋ? ਦੋਸਤੋ ਮੈਨੂੰ ਸਿਰਫ ਐਂ ਦੱਸ ਵੀ ਤੂੰ ਮੇਰਾ ਵੀਰ ਬੰਦਿਆਂ ਦੇ ਪਿੱਤ ਕਢਾਉਣੀ ਆ? ਨਹੀਂ ਪਿੱਤ ਨਹੀਂ ਕਢਾਉਣੀ। ਚੱਲ ਗੱਲ ਆ, ਉਹਨਾਂ ਦੇ ਪਸੀਨਾ ਚੋਵੇ ਤੇ ਕੋਟ ਪਵਾਏ ਉਹਨਾਂ ਦੇ। ਕੋਟ ਪਵਾਏ, ਧੋਤੀ, ਬਜ਼ੂਕਾ ਫੜਾਇਆ ਹੋਇਆ ਮੱਛਰਾਂ ਵਾਲਾ। ਅਸੀਂ ਗੋਹਾ ਚੱਕ ਕੇ ਬੈਠੇ ਸੀ ਅੱਛਾ। ਤੇ ਉਧਰੋਂ ਇੱਕ ਗਾਣਾ ਮੇਰੇ ਅੱਗੇ ਨਾ ਆ ਗਿਆ, ਨਵਾਨ ਸਿੰਘੂ ਦਾ ਨਵਾਂ ਜਿਹੜਾ। ਹਾਂ। ਤੇ ਮੈਨੂੰ ਉਹਨਾਂ ਗਾਣਾ ਚੰਗਾ ਲੱਗਾ ਤੇ ਮੈਂ ਮੇਰੇ ਦਿਮਾਗ 'ਚ ਬੈਠੇ ਆ ਗਈ। ਮੈਂ ਕਿਹਾ ਯਾਰ ਮੈਂ ਕੋਈ ਫਨੀ ਜਿਹੀ ਟੈਬ ਵੀਡੀਓ ਬਣਾਉਂਦਾ ਉਹ ਗਾਣੇ ਤੇ ਹੁੰਦੀ ਤੇਰੀ ਫਨੀ ਆ, ਸਿੱਧੀ ਹੋਈ ਕਦੇ? ਤੇ ਉਹ ਫਿਰ ਦੇਖ ਨਾ ਹਸਾਉਣਾ ਵੀ ਆਉਂਦਾ ਨਾ। ਹਾਂ, ਜ਼ਾਹਰੀ ਗੱਲ ਆ। ਦੇਖਣ ਵਾਲੇ ਆ ਪਿਆਰ ਕਰਦੇ, ਫਿਰ ਉਹਨਾਂ ਨੂੰ ਹਸਾਉਣਾ ਵੀ ਆ, ਉਹਨਾਂ ਦੇ ਚਿਹਰਿਆਂ ਤੇ ਸਮਾਈਲ ਵੀ ਲਿਆਉਣੀ। ਬਿਲਕੁਲ। ਉਹ ਤਦ ਕਰਕੇ ਫਿਰ ਨਾ
ਮੈਂ ਕੀ ਕੀਤਾ, ਮੈਂ ਕਿਹਾ ਚਾਚਾ ਕੋਡ ਕੱਢੋ ਅੰਦਰੋਂ, ਪੈਂਟ ਕੋਡ, ਧੋਤੀਆਂ ਕੱਢੋ, ਹੈਲਮਟ ਕੱਢੋ, ਐਨਕਾਂ ਵੀ ਕੱਢੋ। ਹਾਂ ਕਿਸੇ ਨੂੰ ਮੈਂ ਬੰਦੇ ਦੇ ਹਿਸਾਬ ਦੇ ਨਾਲ ਡਰੈਸਿੰਗ ਕਰਾਉਂਦਾ ਹੁੰਦਾ ਹਾਂ ਤੇ ਮੈਂ ਕਿਹਾ ਚਾਚਾ ਤੈਨੂੰ ਮੇਰੀ ਜਿਮ ਵਾਲੀ ਡਾਇਰੈਕਟਰ ਪੂਰਾ ਹੈ ਓਨਰਸ ਆਫ ਪੁਸ਼ਪਾ ਚਾਚੇ ਨੂੰ ਪੁਸ਼ਪਾਜ਼ ਓਨਰ ਸੌਰੀ ਬਨੈਣ ਪਵਾਤੀ ਥੱਲੇ, ਮੈਂ ਕਿਹਾ ਧੋਤੀ। ਉਸ ਤੋਂ ਬਾਅਦ ਇੱਕ ਨੂੰ ਮੈਂ ਕੋਡ ਪਵਾਤਾ, ਇੱਕ ਨੂੰ ਕੱਲੀ ਪੈਂਟ ਪਵਾਤੀ ਕੋਡ ਵਾਲੀ ਉੱਤੋਂ ਮੈਂ ਤੈਨੂੰ ਦੱਸਣ ਦਿਆਂ ਵੀਰ ਇਹ ਕੁੱਤੇ ਵੀ ਕਹਿੰਦੇ ਹੋਣੇ ਆ ਜਿਹੜਾ ਇਹ ਹੇਜ਼ਲ ਆ ਫੇਜ਼ਲ ਤੇ ਸ਼ੇਰੂ ਲੰਮੇ ਪਏ ਸੀ, ਯਾਰ ਉਹ ਕਹਿੰਦੇ ਹੋਣੇ ਵੀ ਫਸ ਕਿੱਥੇ ਗਏ ਲੰਮੇ ਅਸੀਂ ਪਏ। ਮੈਂ ਕਿਹਾ ਚਾਚਾ ਆਪਾਂ ਕੱਲੇ ਹੀ ਗਰਮੀ ਚ ਇਹਨਾਂ ਨੂੰ ਵੀ ਮਾਰਨਾ ਹੈ। ਮੈਂ ਕਿਹਾ ਉਹਨਾਂ ਨੂੰ ਵੀ ਰੱਸੇ ਪਾ ਕੇ ਲਿਆਓ। ਪਹਿਲੇ ਡੇਰੇ ਵਾਲਾ ਯਕੀਨ ਮੰਨ ਲਾ 10 ਰੀਲਾਂ ਬਣੀਆਂ ਤੇ 11ਵੀਂ ਰੀਲ ਦੇ ਵਿੱਚ ਇੱਕ ਰੀਲ ਸਹੀ ਬਣੀ ਸਾਡੀ। ਓਏ ਹੋਏ 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 ਮਰ ਗਏ ਬਾਦਵਾ। ਅੱਛਾ ਦੂਜੀ ਚੌਥੀ ਰੀਲ ਦੇ ਉੱਤੇ ਕੁੱਤੇ ਵੀ ਦਵਾਦ ਕਰਦੇ ਹੋਣੇ, ਰੱਬਾ ਸੋਹਣਿਆ ਕਿੱਥੇ ਪਥਾਤਾ ਹੀ ਰੀਲ ਸੁਥਰੀ ਬਣ ਜਵੇ। ਦੱਸਿਆ ਉਹਨਾਂ ਨੂੰ ਸਾਹ ਚੜ ਗਿਆ ਕੁੱਤਿਆਂ ਨੂੰ, ਉਹਨਾਂ ਨੂੰ ਪਾਣੀ ਪੂਣੀ ਦੁੱਧ ਪਿਲਾ ਕੇ ਮੈਂ ਕਿਹਾ ਹੋ ਜਾਓ ਫੇਰ ਸ਼ੁਰੂ ਕੁੱਤੇ ਆ ਜਾਏ। 12 ਵਜੇ ਜੋੜੇ ਹੋਣੇ ਕਿ 2 ਵਜੇ ਛੱਡੇ ਉਹ ਐਨੂੰ ਘੁਮਾ ਘਮੂ ਕੇ ਉਹ ਤੋਂ ਨਹੀਂ ਯਾਰ ਮਦਦ ਦੀ ਗੱਲ ਆ, ਦੇਖਣ ਵਾਲੇ ਵੀ ਪਸੰਦ ਕਰਦੇ ਰੀਲਾਂ। ਮੈਨੂੰ ਵੀ ਪਰਸਨਲੀ ਸਵਾਦ ਹੁੰਦਾ, ਮੇਰਾ ਆਉਣ ਨੂੰ ਬੜਾ ਜੀ ਕਰਦਾ ਪਿਆ। ਇੰਨੀ ਵਾਰੀ ਇਹਨਾਂ ਨੇ ਕਿਹਾ ਵੀ ਆ ਜਾ ਪਰ ਬੜਾ ਕਹਿੰਦਾ ਹੁੰਦਾ ਯਾਰ ਤੂੰ ਮੇਰੇ ਕੋਲ ਰਹਿ ਕੇ ਜਾ। ਸਿਰਫ ਔਰ ਸਿਰਫ ਮਕਾਨ ਇੱਕ ਵਾਰੀ ਪੂਰੇ ਹੋ ਲੈਣ, ਜੇ ਰੱਬੀ ਸਬੱਬੀ ਹੋ ਜਾਣ ਤੇ ਇਨਸ਼ਾਅੱਲਾ ਕੋਈ ਨਹੀਂ ਹੈ। ਤੇ ਮੇਰੇ ਮਿਸਤਰੀ ਬਹੁਤ ਤੰਗ ਕਰਦੇ, ਸਾਰਿਆਂ ਨੂੰ ਪਤਾ, ਦੇਖਣ ਵਾਲਿਆਂ ਨੂੰ। ਅੱਲਾ ਰੱਖੇ ਖੈਰ, ਇੱਕ ਵਾਰੀ ਕੰਪਲੀਟ ਹੋ ਜਾਏ, ਮੈਨੂੰ ਲੱਭਣਾ 5-7 ਦਿਨ 4 ਦਿਨ ਤੇ ਮੈਂ ਲਾਜ ਮੀਂਹ ਆਉਣਾ। ਮੈਂ ਕਹਿੰਦਾ ਕਿ ਸ਼ਾਰਟ ਫਿਲਮ ਬਣਾ ਕੇ ਆਉਣੀ ਆ, ਕਿਉਂਕਿ ਇਹ ਹੁਣ ਮੈਨੂੰ ਕਹਿੰਦਾ ਡਾਇਲੋਗ ਦੇ ਸ਼ਾਰਟ ਫਿਲਮ ਦੇ। ਮੈਂ ਕਿਹਾ ਐ ਨਹੀਂ, ਤੂੰ ਕੱਲਾ ਕੱਲਾ ਕਿਵੇਂ, ਮੈਂ ਆਉਂਗਾ ਫਿਰ ਬਣੇਗੀ। ਤੂੰ ਆਪਣੀ ਵੀ ਟੀਮ ਲਿਆਈ ਨਾ ਫਿਰ। ਉਹ ਮੇਰੀ ਕਿਹੜੀ ਟੀਮ ਆ, ਮੇਰੀ ਟੀਮ ਚ ਕੱਲਾ ਨਹੀਂ ਧੜ ਕੇ ਮੁੱਕਦਾ ਗੱਲਾਂ ਦੀ ਗਲਾਲੜ। ਪੁਸ਼ਪਾ ਦਾ ਬੱਚਾ ਹੈਗਾ ਪੁਸ਼ਪਾ ਦਾ ਬੱਚਾ। ਤੈਨੂੰ ਇੱਕ ਦਿਨ ਤੂੰ ਰੇੜੀ ਤੇ ਭਾਗ ਲੈ ਜਾਣਾ, ਟੁੱਟੀ ਐ ਨਾ ਕੋਈ। ਉਹ ਯਾਰ ਉਹਨੇ ਦੇਖ ਲਈ ਰੀਲ, ਉਹਨੇ ਰੀਲ ਦੇਖ ਲਈ, ਉਹ ਚਲਾ ਗਿਆ ਯਾਰ ਅੱਜ ਮੁੰਡਾ, ਉਹਨੇ ਡਾਉਣੇ ਕਬੂਤਰ। ਨਹੀਂ ਉਹਦਾ ਕਰੈਕਟਰ, ਉਹ ਕਰੈਕਟਰ ਬਹੁਤ ਅੱਛਾ ਹੈ ਹੋਵੇ ਨਾ ਉਦਾਂ ਦਾ, ਉਹਦਾ ਵੀ ਮੈਂ ਯਾਰ। ਸਾਡੇ ਕੋ ਨਾ ਹੁਣ ਅਗਲੀ ਜਿਹੜੀ ਮੇਰੀ ਸ਼ੂਟਿੰਗ ਹੈ ਨਾ, ਸੁਣ ਲਾ, ਮੈਂ ਤੁਹਾਨੂੰ ਪਹਿਲੇ ਦੱਸਣ ਲੱਗਾ। ਹਾਂ ਹੁਣ ਜਿਹੜੇ ਬੋਰੇ ਉੱਥੇ ਪਏ ਨਾ ਖਾਲੀ, ਹਾਂ ਉਹ ਤੂੰ ਵੀ ਮੈਨੂੰ ਦੱਸਿਆ ਹੀ ਨਾ, ਹਾਂ ਤੇ ਉਹ ਬੋਰਿਆਂ ਦੇ ਜਿਹੜੇ ਮੈਂ ਇਹਨੂੰ ਸਿਰਫ ਇਹ ਕਿਹਾ ਸੀ, ਮੈਂ ਕਿਹਾ ਮੇਰੀ ਗੱਲ ਸੁਣ, ਇਹਨਾਂ ਤੇ ਜ਼ੁਲਮ ਨਾ ਕਰ, ਹੋਰ ਕੁਛ ਨਹੀਂ, ਜਿਹਨਾਂ ਨੂੰ ਡਰੈਸਿੰਗ ਕਰਾਉਣੀ ਹੈ ਨਾ ਤੇ ਪੜਸਨ ਦੀਆਂ ਬੋਰੀਆਂ ਲੈ ਲਾ, ਉਹਨਾਂ ਦੇ ਲੀੜੇ ਸਵਾ ਕੇ ਪਾ ਕੋ ਤੇ ਮਾੜਾ ਜਿਹਾ ਪਾਣੀ ਤਰੋਕ ਦਿਆ ਕਰ ਥੋੜਾ ਥੋੜਾ ਯਾਰ। ਨਿਕਲਣੀਆਂ ਬੋਰੇ ਠੀਕ ਰਹੂਗੇ। ਕਿੱਡੀ ਸਲਾਹ ਦਿੰਦਾ ਵੀ ਉਹਨਾਂ ਨੂੰ ਪਿੱਤ ਨਾ ਨਿਕਲ ਆਵੇ, ਬੋਰੀਆਂ ਪਵਾ ਕੇ ਇਹਨਾਂ ਦੇ ਗਾਲ ਸੁਣ ਲੈ ਵੀ ਜਾਂ ਤੇ ਨਿਕਲੇ ਕਨਫਰਮ ਨਿਕਲੇ ਤੇ ਜਾਂ ਉਤੇ ਮਾੜਾ ਮਾੜਾ ਪਾਣੀ ਤਰੋਕ ਦੇ। ਉਹਨਾਂ ਛਪਾਕੀ ਛਪੂਕੀ ਨਿਕਲਣੀ, ਇਸ ਕਰਕੇ ਬੋਰੇ ਜਿਹੜੇ ਹਲਕੇ ਆ ਨਾ ਉਹ ਪਵਾਵਾਂਗੇ। ਬਾਹਾਂ ਤੂੰ ਆਲੂ ਵਾਲੀਆਂ ਜਾਲੀਆਂ ਪਵਾ ਨਾ। ਬਾਹਾਂ ਨਹੀਂ ਹੋਣੀਆਂ। ਤੇ ਉਹ ਭਾਈ ਅਗਲੀ ਸ਼ੂਟਿੰਗ ਆ, ਬੰਦੇ ਬੜੇ ਕਮੈਂਟ ਕਰਦੇ ਕਿ ਤੁਸੀਂ ਸ਼ਾਰਟ ਫਿਲਮ ਬਣਾਓ। ਅੱਛਾ ਤੇ ਮੈਂ ਹੁਣ ਸੋਚਿਆ ਕਿ ਆਪਾਂ ਨੇ ਇੱਕ ਸ਼ਾਰਟ ਫਿਲਮ ਬਣਾਉਣੀ ਆ, ਲੇਕਿਨ ਤੂੰ ਆਪਣੇ ਕੋਲ ਫਾਰਮ ਨਹੀਂ ਮੈਂ ਤਾਂ ਆਈ ਭਾਈ ਤੁਹਾਨੂੰ ਸ਼ਾਰਟ ਫਿਲਮ ਇਸ ਹਿਸਾਬ ਨਾਲ ਲਿਖ ਕੇ ਦਊਂਗਾ। ਲਓ ਜੀ ਇੱਧਰ ਆ ਗਏ ਆ ਘੋੜਿਆਂ ਵਾਲੇ ਭਾਜੀ, ਕੀ ਹਾਲ ਚਾਲ ਆ ਭਾਜੀ? ਅਲਹਮਦੁਲਿਲਾ ਜੀ, ਮਾਸ਼ਾਅੱਲਾ ਮੈਨੇ ਜੀ ਤੁਹਾਡੀਆਂ ਵੀਡੀਓ ਬਹੁਤ ਮਿਹਰਬਾਨੀ, ਬੜੀ ਵਧੀਆ ਲੱਗਦੀ। ਅੱਛਾ ਐਂਬਰ, ਹਾਂ ਜ਼ੇਨ ਸੀ ਆਣ ਕੇ ਵੇਖਣ ਦਾ। ਮੈਂ ਯਾਰ ਕਿਆ ਕਹਿੰਦੇ ਟਾਈਮ ਨਹੀਂ ਇੱਥੋਂ ਬਣਨਾ ਜਾਣ ਦਾ ਉਧਰ। ਜੀ ਅਦਰ ਭਾਈ ਕਿਸੇ ਦਿਨ ਫੇਰ ਡੇਰੇ ਵਾਲੇ ਕੋਲ ਮੈਂ ਤਾਂ ਕਿਹਾ, ਮੈਂ ਕਿਹਾ ਤੁਸੀਂ ਆਓ ਯਾਰ ਸ਼ਾਮੀ ਤੇ ਆਓ। ਡੇਰੇ ਵਾਲੇ ਦਾ ਵੀ ਸ਼ੌਕ ਦੇਖੋ, ਮਾਸ਼ਾਅੱਲਾ ਤੁਸੀਂ ਵੀਡੀਓ ਤੇ ਦੇਖਦੇ ਆ ਤੇ ਲੇਕਿਨ ਰੀਲ ਦੇ ਵਿੱਚ ਜਾ ਕੇ ਦੇਖੋ। ਪਲਾਨ ਹੈ ਸੀ ਹੁਣ ਭਾਜੀ ਤੇ ਆ ਵੀ ਯਾਰ ਉਹ ਇੱਕ ਵਾਰੀ ਪੋਡਕਾਸਟ ਹੋ ਗਿਆ, ਫਿਰ ਮੈਂ ਆਪ ਆ ਗਿਆ, ਮੈਨੂੰ ਲੱਗ ਰਿਹਾ ਸੀ ਵੀ ਅੱਜ ਔਖਾ ਹੋ ਗਿਆ ਨਿਜ਼ਾਮ। ਮੈਂ ਇਹਨੂੰ ਬੜਾ ਸੱਦਿਆ, ਇਹਦੇ ਘਰ ਲੱਗੇ ਮਿਸਤਰੀ ਦਾ ਘਰ ਬਣਨ। ਮੇਰਾ ਘਰ ਬਣਨ ਦਿਆ ਬਾਈ, ਮੈਂ ਤਾਂ ਫਸਿਆ। ਆਮੀਨ ਜੀ ਆਮੀਨ। ਫਿਰ ਦੇਖਣਾ ਮਾਲ ਡੰਗਰ। ਫਿਰ ਜਦੋਂ ਦਾ ਮੈਂ ਘੋੜੇ ਰੱਖ ਲਿਆ ਨਾ, ਯਕੀਨ ਮੰਨੋ ਡੇਰੋਂ ਨਿਕਲਣ ਨੂੰ ਜੀ ਨਹੀਂ ਕਰਦਾ। ਇੱਕ ਆਹ ਰੌਲਾ ਬਣ ਗਿਆ। ਮੈਂ ਚੰਗਾ ਭਲਾ ਤੇ ਕਹਿਣਾ ਤੂੰ ਆਪਦੇ ਜਿਹੜੇ ਆਰਟਿਸਟ ਬੰਦਾ, ਲਾਹੌਰ ਰਹਿਣ ਵਾਲਾ, ਠੀਕ ਆ, 12 ਵਜੇ ਉੱਠਣ ਵਾਲਾ, ਜਦੋਂ ਦਾ ਘੋੜਿਆਂ ਵਾਲਾ ਕੰਮ 'ਚ ਪਿਆ ਵਾ 5 ਵਜੇ ਉੱਠ ਕੇ ਕਾਠੀ ਪਾ ਕੇ ਉੱਤੇ ਹੋ ਲੈਣਾ ਵੀ ਚਲੋ ਫੇਰਾ ਟੋਰਾ ਦੇ ਲਈਏ ਮੜਾ ਜਿਹਾ। ਨਜ਼ਾਰਾ ਤੇ ਹੈਗਾ, ਕਿਉਂਕਿ ਜਦੋਂ ਆਪਾਂ ਆ ਮਾਲ ਡੰਗਰ ਦੀ ਜਾਂ ਪਰਿੰਦਿਆਂ ਦੀ ਸੇਵਾ ਕਰਦੇ ਆ ਨਾ, ਬਿਲਕੁਲ ਇਹਦੇ ਨਾਲ ਦੀ ਰੀਸੇ ਕੋਈ ਨਹੀਂ। ਮੇਰਾ ਉਹਨੂੰ ਦੁਆਵਾਂ ਦਿੰਦੇ ਤੇ ਸਾਨੂੰ ਬਿਲਕੁਲ 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 ਯਾਰ। ਅਸੀਂ ਨਾ ਅੱਜ ਮੇਰਾ ਅੱਬਾ ਗੱਲ ਕਰਦਾ ਸੀ ਕੱਲ, ਕਹਿੰਦੇ ਜੀ ਹਰ ਸਾਲ ਪੱਠੇ ਮੁੱਲ ਲਈਦੇ ਸੀ। ਪਿਛਲੇ ਸਾਲ ਦੀ ਘੋੜੀ ਰੱਖੀ ਆ ਲੈ, ਉਸ ਤੋਂ ਬਾਅਦ ਪੱਠੇ ਮੁੱਲ ਨਹੀਂ ਲੈ ਕੇ ਪਾਏ। ਮੈਂ ਵਲੌਗ ਬਣਾਉਂਦਾ ਖਾਲਕ ਭਾਈ ਕੋ ਤੇ ਮੈਂ ਵਾਪਸੀ ਨਿਕਲਿਆ। ਮੈਂ ਕਿਹਾ ਜੀ ਤੁਹਾਡਾ ਨਾ ਆਪਣੇ ਵਲੌਗ 'ਚ ਤੁਹਾਡਾ ਇੰਟਰੋਡਕਸ਼ਨ ਅੱਛਾ ਤੇ ਵਲੌਗ ਵੇਖ ਕੇ ਮੈਂ ਬੰਦ ਕਰਤਾ। ਇੰਟਰੋਡਕਸ਼ਨ ਕੀ ਵੀ ਇਹ ਕੁਝ ਸੋਚ ਕੇ ਗੱਲਾਂ ਜ਼ਿਹਨ 'ਚ ਨਹੀਂ ਆਉਂਦੀਆਂ। ਬਿਲਕੁਲ ਜੀ, ਨਹੀਂ ਆਪਣਾ ਭਾਜੀ ਵਲੌਗ ਹੀ ਇਦਾਂ ਦਾ ਵਾ। ਅਚਾਨਕ ਬੰਦੇ ਦੇ ਮਾਈਂਡ ਸੈਟ ਕੀ ਹੁੰਦਾ ਵਾ ਵੀ ਮੈਂ ਭਲਾ ਇੰਟਰੋਡਕਸ਼ਨ ਕੀ ਕਰਾਉਂਦਾ ਵੀ ਆਓ ਤੁਹਾਨੂੰ ਆਪਣੇ ਪੀਰ ਭਾਈ ਨਾਲ ਮਿਲਾਈਏ। ਅੱਛਾ ਵੀ ਭਾਈ ਤੋਂ ਮੁਰਾਦ ਘੋੜੇ ਵਾਲਿਆ। ਹਾਂ ਅਸੀਂ ਵੀ ਘੋੜੀਆਂ ਵਾਲੇ ਘੋੜੇ ਰੱਖੇ ਆ, ਹਾਂ। ਭਰਾ ਵੀ ਘੋੜਿਆਂ ਵਾਲਾ। ਬਿਲਕੁਲ। ਇਹਨਾਂ ਜਾਨਵਰਾਂ ਦੇ ਵਿੱਚ ਪਿਆਰ ਆ। ਬਿਲਕੁਲ ਭਾਜੀ। ਇਹ ਬੰਦੇ ਨੂੰ ਧੱਕੇ ਨਾ ਬੰਦੇ ਦਾ ਜਿਹੜਾ ਕਹਿੰਦੇ ਆ ਬੰਦੇ ਦੇ ਵਿੱਚ ਘੋੜਿਆਂ ਵਾਲਾ ਬੰਦਾ ਟੱਕਰ ਜਵੇ ਨਾ, ਉਹ ਸਾਰੀ ਰਾਤ ਬੈਠਾ ਰਵੇ, ਗੱਲ ਨਹੀਂ ਮੁੱਕਦੀ। ਗੱਲ ਨਹੀਂ ਮੁੱਕਦੀ ਭਾਈ, ਸਵਾਦ ਹੀ ਬੜਾ ਬਿਲਕੁਲ। ਸਾਡੇ ਨਬੀਆਂ ਪੈਗੰਬਰਾਂ ਦੀ। ਬਿਲਕੁਲ ਜੀ, ਬਿਲਕੁਲ ਬਿਲਕੁਲ। ਤੇ ਇਹ ਮਾਸ਼ਾਅੱਲਾ ਅੱਲਾਹ ਤਾਲਾ ਆਪਣਾ ਡੇਰੇ ਵਾਲੇ ਆਉਣਾ, ਤੈਨੂੰ ਅਲੀ ਹੈਦਰ ਭਾਈ ਦਾ ਵੀ ਘੋੜਾ ਮੈਂ ਦੇਖਿਆ, ਮੈਨੂੰ ਪਰਸਨਲੀ ਬੜਾ ਸਰ, ਮੈਂ ਤਾਬਿਆਦਾਰ। ਇੱਕ ਤੈਨੂੰ
ਗੱਲ ਦੱਸਣਾਗਾ, ਤੇਰੇ ਵਾਲੀ ਘੋੜੀ ਨੇ ਤਾਂ ਮੇਰੀ ਛਲੰਗ ਲਵਾਤੀ ਜਦੋਂ ਤੂੰ ਮੇਰੇ ਨਾਲ ਸਟੈਨੀ ਕੀਤੀ ਸੀ। ਮੈਂ ਨਹੀਂ ਤੇ ਕੀਤੀ। ਤੂੰ ਹੁਣ ਅਲੀ ਹੈਦਰ ਬਾਈ ਵਾਲੇ ਘੋੜੇ ਦੀ ਗੱਲ ਇਹਨਾਂ ਦੇ ਮੂੰਹੋਂ ਸੁਣ, ਇਹਨਾਂ ਦੇ ਮੂੰਹੋਂ ਸੁਣੀ ਕੀ ਹੋਇਆ ਸੀ ਮੈਨੂੰ। ਬਾਈ ਮੇਰੇ ਘੋੜੇ ਦਾ ਨਾਮ ਫਖਰੇ ਆ। ਹਾਂਜੀ। ਅਸੀਂ ਲੈ ਕੇ ਗਏ ਉੱਥੇ ਫਾਰਮ ਤੇ ਤੇ ਬਾਈ ਨੂੰ ਬਾਤਾ ਉੱਤੇ। ਬਾਈ ਨੂੰ ਕਿਹਾ ਵੀ ਘੋੜੇ ਨੇ ਜਦੋਂ ਤੁਰਨਾ ਨਾ ਤੂੰ ਇਹਨੂੰ ਕਹਿਣਾ ਬੱਸ ਕਰ ਪੁੱਤਰ ਬੱਸ ਕਰ, ਇਹਨੇ ਖਲੋ ਜਾਣਾ ਬੋਲ ਕੇ। ਮੈਂ ਬਹਿ ਗਿਆ, ਮੈਂ ਥੋੜਾ ਤੁਰਿਆ ਨਾ ਅੱਗੇ ਨੂੰ ਤੇ ਮੇਰੇ ਜੇਨ ਚੋਂ ਬੱਸ ਕਾ ਨਿਕਲ ਗਿਆ। ਮੈਂ ਇਹਨੂੰ ਕਹਿੰਦਾ ਰੁਕ ਜਾ ਰੁਕ ਜਾ, ਹੋਰ ਤੁਰੀ ਜਾਵੇ। ਸਵਾਨੇ ਤੇਰਾ ਭਾਈ ਮੈਂ ਕਿਹਾ ਰੁਕ ਜਾ, ਮੈਂ ਇਹਨਾਂ ਨੂੰ ਪਾਵਾਂ, ਮੈਂ ਕਿਹਾ ਰੁਕਣ ਨਹੀਂ ਦਿਆ। ਇਹਨਾਂ ਦੇ ਕਿਤੇ ਦੂਰ ਚਲ ਗਏ, ਇਹਨਾਂ ਨੇ ਕਿਹਾ ਅੱਛਾ ਇਹਦੇ ਰੰਗ ਵੀ ਉੱਡ ਜਾਂਦਾ। ਮੈਂ ਵੇਖੀ ਵੀਡੀਓ ਇਹਦੀ। ਬਾਈ ਇਹਨੇ ਛਾਲ ਭਾਈ ਮਾਰੀ। ਮੈਂ ਕਿਹਾ ਕੀ ਆਖਿਆ ਸੀ ਇਹ ਰੁਕ ਜਾ ਤੇ ਮੈਂ ਕਿਹਾ ਰੁਕਣ ਦਿਆ। ਚਲੋ ਯਾਰ ਨਹੀਂ, ਇਨਸ਼ਾਅੱਲਾ ਮਾਰਾਂਗੇ ਗੇੜਾ ਤੇ ਭਾ ਦਾ ਵੀ ਇਨਸ਼ਾਅੱਲਾ ਸ਼ੌਕ ਵੇਖ ਕੇ ਆਵਾਂਗਾ ਤੇ ਤੁਹਾਨੂੰ ਵੀ ਸਾਰਿਆਂ ਨੂੰ ਵਿਖਾਵਾਂਗੇ। ਤੁਸੀਂ ਡੇਰੀ ਫਾਰਮ ਤੇ ਵੇਖਿਆ ਪਰ ਸਾਡੇ ਸਟਾਈਲ ਨਾਲ ਨਹੀਂ ਵੇਖਿਆ ਹੈ। ਲੋ ਜੀ ਜੋਈਆ ਸਾਹਿਬ ਸ਼ੇਰ ਸੁਣਾਉਣ ਲੱਗੇ ਆ, ਮਾਸ਼ਾਅੱਲਾ ਅੱਲਾ ਖੈਰ ਕਰੇ। ਚਲੋ ਜੀ ਕੈਮਰੇ ਬੰਦ ਕਰ ਦੂਸਰੀ ਸ਼ਾਇਦ ਨਹੀਂ ਅਸਲ ਸਹੀ ਸੁਣਾ ਦੂ ਭਾਈ। ਅਸਲ ਲੈ ਭਾਈ ਤੁਹਾਨੂੰ ਨਹੀਂ ਪਤਾ। ਜਿਹੜਾ ਸਿਰ ਵੀ ਇੱਥੇ ਝੁਕਿਆ ਹੋਇਆ, ਵਾਹ ਜਿਹੜਾ ਸਿਰ ਵੀ ਇੱਥੇ ਝੁਕਿਆ ਹੋਇਆ ਏ, ਇੰਜੀ ਸਮਝੋ ਮਰਿਆ ਮੁੱਕਿਆ ਹੋਇਆ। ਹਾਏ 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 ਵਾਹ ਜੀ। ਵੇਲਾ ਦੋ ਕੁ ਉਮਰਾਂ ਕਿਉਂ ਨਹੀਂ ਰੁਕ ਜਾਂਦਾ? ਹਾਏ ਵੇਲਾ ਦੋ ਕੁ ਉਮਰਾਂ ਕਿਉਂ ਨਹੀਂ ਰੁਕ ਜਾਂਦਾ? ਸੱਜਣ ਮੇਰੇ ਵੱਲੇ ਰੁਕਿਆ ਹੋਇਆ। ਵਾਹ ਜੀ ਵਾਹ ਤੇ ਅੱਜ ਬਨੇਰੇ ਕਾਂ ਕਾਂ ਕੀਤੀ ਕਾਵਾਂ ਨੇ, ਵਾਹ ਚਾਵਾਂ ਮੈਨੂੰ ਕੁਛੜ ਚੱਕਿਆ ਹੋਇਆ। ਹਾਏ ਲੂਣੇ ਅਥਰੂ ਭਰ ਭਰ ਡਿੱਗਦੇ ਨੇ ਸ਼ਹਿਜ਼ਾਦ, ਅੱਖੀਆਂ ਵਿੱਚ ਸਮੁੰਦਰ ਸੁੱਕਿਆ ਹੋਇਆ। ਹਾਏ ਵਾਹ ਜੀ ਵਾਹ ਵਾਹ ਜੋਈਆ ਵਾਹ। ਜੋਈਆ ਸਾਹਿਬ ਤਨਖਾਹ ਵਾਲਾ ਸੁਣਾ ਦਿਓ, ਤਨਖਾਹ ਕੱਢਾਂਗਾ। ਬੱਚੇ ਦੇ ਦਿਓ, ਬੱਚੇ ਦੇ ਦਿਓ। ਹਜ਼ਾਰਾਂ ਦੇ 9 ਤੋਂ ਵਾਪਸ ਕਰ। ਇਹ ਉਹ ਫਕੀਰ ਆ ਜਿਹੜਾ ਸਾਰਾ ਭਾਨ ਨਾਲ ਹੀ ਰੱਖਦਾ। ਫਿਰ ਫਕੀਰ ਆਖ ਦਿੱਤੇ, ਫਕੀਰਾਂ ਤੋਂ ਇੱਕ ਗਜ਼ਲ ਯਾਦ ਆ। ਹਾਏ ਵਾਹ ਜੋਈਆ ਵਾਹ। ਵਾਹ ਜੀ ਸਰ ਵਾਹ। ਉਮਰੋਂ ਲੰਮਾ ਪੰਧ ਤੇ ਮੈਂ, ਉਮਰੋਂ ਲੰਮਾ ਪੰਧ ਤੇ ਮੈਂ, ਰਾਵਾਂ ਕੱਢਣ ਦੰਦ ਤੇ ਮੈਂ ਵਾਹ। ਉਹਨੇ ਬੂਹਾ ਢੋਇਆ ਤੇ ਦਿਲ ਰੱਖ ਆਇਆ ਕੰਧ ਤੇ ਮੈਂ। ਵਾਹ ਜੀ ਵਾਹ। ਉਹਨੇ ਬੂਹਾ ਢੋਇਆ ਤੇ ਦਿਲ ਰੱਖ ਆਇਆ ਕੰਧ ਤੇ ਮੈਂ, ਲੋਕਾਂ ਨੂੰ ਕੀ ਮਸਲਾ ਹੈ? ਮੈਨੂੰ ਉਹ ਪਸੰਦ ਤੇ ਮੈਂ ਕਾਂ ਤੇ ਬੜਾ ਸਿਆਣਾ ਸੀ। ਇਹ ਪੰਜਾਬੀ ਦਾ ਇੱਕ ਖਾਨ ਕਿਵੇਂ ਸ਼ੇਰ ਦੇ ਵਿੱਚ ਇਸਤੇਮਾਲ ਕੀਤਾ ਹੈ। ਕਾਂ ਤੇ ਬੜਾ ਸਿਆਣਾ ਸੀ, ਵੇਖ ਰਿਆਂ ਵਾਂ ਗੰਦ ਤੇ ਮੈਂ। ਸਿਆਣਾ ਕਾਂ ਗੰਦ ਤੇ ਮੈਂ, ਕਾਂ ਤੇ ਬੜਾ ਸਿਆਣਾ ਸੀ, ਵੇਖ ਰਿਆਂ ਵਾਂ। ਤੇ ਯੂਸਫ ਵਿਕਣਾ ਹੈ ਸ਼ਹਿਜ਼ਾਦ, ਯੂਸਫ ਵਿਕਣਾ ਹੈ ਸ਼ਹਿਜ਼ਾਦ, ਉਹ ਹੈ ਦੌਲਤਮੰਦ ਤੇ ਮੈਂ। ਵਾਹ ਵਾਹ ਜੀ ਵਾਹ। 300 ਹੋ ਗਏ ਤੁਹਾਡੇ ਬੰਦੇ। ਮੈਂ ਲਾਵਾਂ ਥੋੜਾ ਜਿਹਾ ਸ਼ਹਿਜ਼ਾਦ ਗੰਦ ਤੇ ਮੈਂ। ਓਕੇ ਦੋਸਤੋ ਫਿਰ ਮਿਲਦੇ ਆ ਇਨਸ਼ਾਅੱਲਾ ਤੇਰੇ ਕੋਲ ਹੀ ਹੁਣੇ ਆਉਂਦਾ ਜਿਹੜਾ ਟਾਈਮ। ਆ ਜਾਓ ਹੋ ਕੇ ਤੇ ਅੱਲਾ ਖੈਰ ਕਰੇ, ਬਹਿ ਕੇ ਚਾਹ ਪੀ ਕੇ ਦੁੱਧ ਪੀ ਕੇ ਜਾਣਾ। ਠੀਕ ਆ ਹੁਣ ਤੁਸੀਂ ਰੋਟੀ ਤੇ ਖਾ ਲਈ ਆ, ਲੇਕਿਨ ਹੁਣ ਹੋ ਕੇ ਜਾਣਾ ਗੱਲ ਇਹ ਆ। ਹਾਂ ਠੀਕ ਆ ਮੈਂ ਪਹੁੰਚਾ ਹੁਣ। ਹਾਂ ਕਹਿੰਦੇ ਆ ਰਹੇ ਆ, ਮੈਂ ਕਿਹਾ ਚਲੋ ਡਨ। ਓਕੇ ਡੀ ਵੀਰੇ ਓਕੇ। ਲੋ ਜੀ ਪਾਈਏ ਚੱਲ ਅੱਲਾ ਖੈਰ ਕਰੇ। ਲੋ ਜੀ ਪਹੁੰਚ ਗਏ ਆ ਡੇਰੇ ਤੇ ਇੱਧਰ ਮੁੰਡੇ ਲੱਗੇ ਹੋਏ ਆ ਪਤਾ ਨਹੀਂ ਕਿਹੜੇ ਕੰਮ। ਆ ਕੀਤਾ ਜੀ ਇਹ ਯਾਰਾ ਮੁਰਗੀ ਦਾ ਜ਼ਖਮ ਹੋਇਆ ਸੀ। ਹਾਂ ਤੇ ਕਰਨ ਕੀ ਲੱਗੇ? ਸੀਸੀ ਭੰਨ ਲਈ ਆ। ਸੀਸੀ ਇਹਦੇ ਵਿੱਚੋਂ ਇਧਰੋਂ ਖੋਲਿਆ ਤੇ ਥੱਲੇੋਂ ਖੁੱਲ ਗਈ ਡੱਬੀ। ਬਹੁਤ ਟੁੱਟ ਗਈ ਹੈ ਫਿਰ। ਚੱਲ ਬਚ ਗਈ ਹੈ ਬਹੁਤ ਆ, ਖੈਰ ਸੱਲਾ ਕੋਈ ਰੌਲਾ ਨਹੀਂ। ਚਲੋ ਹੁਣ ਕਿਸੇ ਹੋਰ ਸੀਸੀ ਦਵਾਈ ਦੇਣੀ ਹੈ ਕੁਕੜੀ ਨੂੰ। ਚਲੋ ਦੇ ਲੋ ਅੱਲਾ ਖੈਰ ਕਰੇ। ਲਓ ਜੀ ਉਹ ਉਧਰ ਲਾਤੀ ਆ ਲਾਈਟ ਬੜੀ ਸੋਹਣੀ ਜੀ ਕਰਕੇ ਤੇ ਮਾਹੌਲ ਬਣ ਗਿਆ ਪੂਰਾ ਡੇਰੇ ਦਾ ਕਿ ਲਾਈਟ ਦੇ ਨਾਲ। ਤੇ ਬਾਕੀ ਜੀ ਹੁਣ ਦਿਓ ਇਜਾਜ਼ਤਾਂ। ਅੱਜ ਦਾ ਜਿਹੜਾ ਵਲੌਗ ਆ ਮੈਨੂੰ ਲੱਗਦਾ ਵੀ ਤੁਹਾਨੂੰ ਵਾਵਾ ਜ਼ਿਆਦਾ ਪਸੰਦ ਆਇਆ ਹੋਊਗਾ। ਹੋਪਫੁਲੀ ਤੁਸੀਂ ਇੰਜੋਏ ਕੀਤਾ ਹੁਣ ਅੱਜ ਦਾ ਵਲੌਗ। ਜੇ ਇੰਜੋਏ ਕੀਤਾ ਵਧੀਆ ਲੱਗਾ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਤੇ ਸੀਲਿੰਗ ਦਾ ਸਮਾਨ ਆ ਗਿਆ ਸਾਰਾ, ਫੱਟੇ ਛੱਟੇ ਤੇ ਬਾਕੀ ਸਮਾਨ ਜਿਹੜਾ ਉਹ ਮਾਲ ਹੁੰਦਾ ਸੀਲਿੰਗ ਲਾਉਣ ਵਾਸਤੇ ਉਹ ਵੀ ਆ ਗਿਆ ਸਾਰਾ। ਉਹ ਤੁਹਾਨੂੰ ਦਿਖਾਵਾਂਗੇ ਸਵੇਰੇ ਇਨਸ਼ਾਅੱਲਾ। ਸਵੇਰੇ ਸੀਲਿੰਗ ਵਾਲੇ ਵੀ ਜਾਣੇ ਆਪਣੇ ਆ ਕੰਮਕਾਰ ਹੋਣਗੇ ਸਵੇਰੇ ਸਟਾਰਟ। ਅੱਲਾ ਰੱਖੇ ਖੈਰ। ਹੁਣ ਦਿਓ ਜੀ ਇਜਾਜ਼ਤਾਂ, ਮਿਲਦੇ ਸਵੇਰ ਇੱਕ ਅਲੱਗ ਵਲੌਗ 'ਚ ਇੱਕ ਅਲੱਗ ਰੂਟੀਨ 'ਚ। ਬਹੁਤ ਸਾਰਾ ਪਿਆਰ ਖਿਆਲ।